ਤਾਂ ਹਾਲ ਦੇ ਵਿੱਚ ਜਿਹੜੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ, ਇਸ ਚੀਜ਼ ਨੂੰ ਲੈ ਕੇ ਕਿਵੇਂ ਦੇਖਦੇ ਹੋ? ਇਹ ਮੈਨੂੰ ਇਉਂ ਲੱਗਦਾ ਵੀ ਜਿੱਥੇ ਆਪਾਂ ਹੁਣ ਖੜੇ ਵੀ ਆਪਾਂ ਲੋਕਾਂ ਦੇ ਸੁਪਨਿਆਂ ਤੇ ਖੜੇ ਆ ਵੀ ਇਹ ਜਿਹੜਾ ਝੋਨਾ ਮਰਿਆ ਹੈ, ਫਸਲਾਂ ਬਰਬਾਦ ਹੋਈਆਂ ਹੈ, ਇਹ ਉਹ ਝੋਨਾ ਸੀ ਕਿਸੇ ਨੇ ਆਪਣੀ ਧੀ ਦਾ ਕਾਰਜ ਕਰਨਾ ਸੀ, ਕਿਸੇ ਨੇ ਆਪਣੇ ਪੁੱਤ ਨੂੰ ਬਾਹਰ ਘੱਲਣਾ ਸੀ, ਕਿਸੇ ਦੇ ਘਰ ਤੇ ਛੱਤ ਪੈਣੀ ਸੀ, ਕਿਸੇ ਤੇ ਲੈਂਟਰ ਪੈਣਾ ਸੀ, ਕਿਸੇ ਘਰ ਤੇ ਰੰਗ ਹੋਣਾ ਸੀ, ਜਿਹਦੇ ਉੱਤੇ ਹੁਣ ਆਪਾਂ ਖੜੇ ਆ। ਜਿਵੇਂ ਹੁਣ ਵੀ ਟਰੈਕਟਰ ਲੱਗੇ ਆ, ਜਗਰਾਉਂ ਤੋਂ ਵੀਰ ਆਏ ਆ, ਅੰਸ਼ਕਲਾ ਪਿੰਡ ਤੋਂ, ਰਾੜਾ ਸਾਹਿਬ ਤੋਂ, ਪਿੰਡ ਭੁੱਟੇ ਤੋਂ ਵੀਰ ਆਏ ਆ। ਪਹਿਲਾਂ ਵੀ ਜਿਹੜੇ ਵੀਰ ਆਏ ਆ ਕਾਫੀ ਪਿੰਡਾਂ ਤੋਂ, ਕਾਫੀ ਜ਼ਿਲ੍ਹਿਆਂ ਤੋਂ, ਪਤਾ ਨਹੀਂ ਕੋਈ ਪੰਜਾਬ ਦਾ ਜ਼ਿਲ੍ਹਾ ਨਹੀਂ ਰਿਹਾ ਹੋਣਾ ਜਿਹੜਾ ਸਾਡੇ ਕੋਲ ਨਹੀਂ ਪਹੁੰਚਿਆ। ਜਿਹੜੀ ਪੰਜਾਬ ਦੀ ਨੌਜਵਾਨੀ ਆ ਉਹ ਕਿਸੇ ਨੂੰ ਡੁੱਬਦਾ ਨਹੀਂ ਵੇਖ ਸਕਦੀ। ਉਹ ਆਪਣਾ ਘਰ ਬੂਹਾ ਸਾੜ ਕੇ, ਘਰ ਬੂਹਾ ਵੇਚ ਕੇ ਵੀ ਉਹ ਆ ਕੇ ਨਾਲ ਖੜ ਜਾਂਦੇ ਆ। ਇੱਦਾਂ ਦੀ ਭਾਵਨਾ ਵਾਲੇ ਆ। ਖਾਸ ਤੌਰ ਤੇ ਜਿਹੜੀਆਂ ਵਾਹੀਯੋਗ ਜ਼ਮੀਨਾਂ ਸੀ, ਜਿੱਥੇ ਫਸਲਾਂ ਬੀਜੀਆਂ ਹੋਈਆਂ ਸੀ ਕਿਰਤੀ ਕਿਸਾਨਾਂ ਨੇ, ਤਾਂ ਉਹਦੇ ਵਿੱਚ ਕਿੰਨੇ ਕੁ ਫੁੱਟ ਆ ਜਿਹੜੀ ਰੇਤਾ ਭਰ ਚੁੱਕੀ ਆ? 5 ਫੁੱਟ ਤੇ ਤਕਰੀਬਨ ਸਾਰੇ ਕਿਤੇ ਹੈਗੀ ਆ। ਤੇ ਕੱਲੀ ਰੇਤਾ ਨਹੀਂ, ਕਈ ਥਾਵਾਂ ਤੇ ਇਦਾਂ ਦਾ ਵੀ ਖੋਰ ਪਾਤਾ, ਟੋਆ ਹੀ ਪੈ ਗਿਆ, ਜ਼ਮੀਨ ਰੋੜ ਕੇ ਲੈ ਗਿਆ ਵਾ। ਕਈ ਥਾਵਾਂ ਤੇ 5-5 ਫੁੱਟ ਰੇਤ ਆ, 7-8 ਫੁੱਟ ਵੀ ਹੈਗੀ। ਕਈ ਥਾਵਾਂ ਤੇ 10-10 ਫੁੱਟ ਡੂੰਘਾ ਟੋਆ ਪੈ ਗਿਆ ਵਾ ਵੀ ਜਿਹੜੀ ਦਰਿਆ ਨੇ ਜ਼ਮੀਨ ਰੋੜ ਲਈ। ਤੇ ਕਈ ਥਾਵਾਂ ਤੇ ਪਤਾ ਹੀ ਨਹੀਂ ਕਿੰਨਾ ਡੂੰਘਾ ਪੈ ਗਿਆ ਜਿੱਥੇ ਦਰਿਆ ਵਗ ਗਿਆ ਵਾ। ਕੀ ਲੱਗਦਾ ਕਿ ਜਿਹੜੀਆਂ ਚੀਜ਼ਾਂ ਤੇ ਆਸ ਸੀ ਉਹ ਮਿੱਟੀ ਦੇ ਵਿੱਚ ਮਿਲ ਗਈਆਂ, ਫਸਲਾਂ ਤਬਾਹ ਹੋ ਗਈਆਂ, ਤੇ ਉਸ ਤੋਂ ਬਾਅਦ ਇਹਨਾਂ ਲੋਕਾਂ ਦੇ ਜਦੋਂ ਮਨੋਬਲ ਨੂੰ ਦੇਖਦੇ ਹੋ ਤਾਂ ਮਨੋਬਲ ਕਿੱਦਾਂ ਦਾ ਇਹਨਾਂ ਦਾ? ਮਨੋਬਲ ਨੂੰ ਵੇਖਿਆ ਨਹੀਂ ਲੱਗਦਾ ਵੀ ਪੰਜਾਬ ਡੁੱਬਾ ਵਾ। ਜਦੋਂ ਆਪਾਂ ਇਹਨਾਂ ਦੇ ਨਾਲ ਗੱਲਾਂ ਕਰਦੇ ਆ, ਇਹਨਾਂ ਦੇ ਸੁਭਾਅ ਨੂੰ ਵੇਖਦੇ ਆ, ਇਹਨਾਂ ਦੇ ਆਪਾਂ ਤੁਰਦੇ ਆ ਫਿਰਦੇ ਆ ਵੇਖਦੇ, ਲੱਗਦਾ ਹੀ ਨਹੀਂ ਵੀ ਪੰਜਾਬ ਡੁੱਬਾ, ਲੱਗਦਾ ਹੀ ਨਹੀਂ ਵੀ ਰੇਤ ਪਈ ਹੈ, ਲੱਗਦਾ ਹੀ ਨਹੀਂ ਪੰਜਾਬ 'ਚ ਹੜ੍ਹ ਆਏ ਹੋਣਗੇ। ਐਡੀ ਚੜ੍ਹਦੀ ਕਲਾ ਤੁਸੀਂ ਗੱਲਾਂ ਕਰਕੇ ਵੇਖਿਓ। ਆ ਬਾਪੂ ਜੀ ਸਾਡੇ ਨਾਲ ਖੜੇ ਆ, ਵੀ ਇਹਨਾਂ ਦੇ ਨਾਲ ਗੱਲਾਂ ਕਰਕੇ ਇਹ ਕਦੀ ਵੀ ਇਹ ਨਹੀਂ ਦੱਸਣਗੇ ਵੀ ਸਾਡਾ ਇੰਨਾ ਨੁਕਸਾਨ ਹੋ ਗਿਆ ਜੀ। ਅਸੀਂ ਇਹ ਰੋਂਦੇ ਨਹੀਂ ਆ ਜੀ, ਇਹ ਡੁੱਬੇ ਹੋਏ ਵੀ ਨਹੀਂ ਰੋਂਦੇ। ਕਾਲਪੁਰਖੀ ਅਸੀਂ ਕੋਈ ਅੱਜ ਦੀ ਨਵੀਂ ਗੱਲ ਥੋੜੀ ਹੈ ਇਹ। ਤੇ ਪਤਾ ਨਹੀਂ ਸਾਡੇ ਪੁਰਖੇ ਵੀ ਆਵੇ, ਚਾਚਾ ਜੀ ਖੜੇ ਆ, ਪਤਾ ਨਹੀਂ ਕਦੋਂ ਤੋਂ, ਕਦੀ ਵਾਹੀ ਆਏ ਕੰਢੇ ਤੇ ਕਦੀ ਪਰਲੇ ਕੰਢੇ। ਇਹਨਾਂ ਨੇ ਤੇ ਹੁਣ ਟਕੋਇੰਟ ਬਣਾ ਲਿਆ ਵੀ ਚੱਲ ਇਹਨਾਂ ਨੂੰ ਇਸ ਤਰ੍ਹਾਂ ਕਰ ਲਾਂਗੇ ਤੇ ਸ਼ਾਇਦ ਇਹ ਨਿਉ ਜਾਣਗੇ ਜਾਂ ਕੁਛ ਕਰਨਗੇ। ਇੱਥੇ ਪਹਿਲਾਂ ਵੀ ਹੜ੍ਹ ਦਾ ਪਾਣੀ ਆਉਂਦਾ ਰਿਹਾ? ਇੱਥੇ ਆਏ ਆ, ਹਰ ਕੋਈ ਹਾੜੇ ਸੇ ਆਉਂਦਾ। ਇਹ ਤੋਈ ਵਾਲਾ ਵੀ ਇੱਥੇ ਹੀ ਪਹਿਲੋਂ ਤੋਂ ਵੀ ਪਤਾ ਨਹੀਂ ਕਿੰਨੇ ਹੜ ਜਿੰਨੇ ਇੱਥੇ ਆ ਚੁੱਕੇ ਆ ਸਾਰੇ। ਇਥੋਂ ਆ ਧਰਤੀ ਸਾਰੀ ਹੜਾਂ ਦੀ ਹੈ। ਇਹ ਅੱਜ ਤੁਹਾਡੀਆਂ ਜ਼ਮੀਨਾਂ ਨੂੰ ਪੱਧਰ ਕਰਾ ਰਹੇ, ਇਸ ਤੋਂ ਪਹਿਲਾਂ ਤਾਂ ਫਿਰ ਸਰਕਾਰ ਦੇ ਨੁਮਾਇੰਦੇ ਪੱਧਰ ਕਰਵਾਉਂਦੇ ਹੋਣੇ ਤੁਹਾਡੀ? ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਪੱਧਰ ਕਰਾਉਂਦਾ ਮਹਾਰਾਜਾ। ਹੁਣ ਮਹੀਨਾ ਹੋ ਗਿਆ ਪਾਣੀ ਲੱਥੇ ਨੂੰ ਤੇ ਸਰਕਾਰ ਵਾਲਾ ਕੋਈ ਇੱਥੇ ਵੜਿਆ। ਆਮ ਆਦਮੀ ਪਾਰਟੀ ਨੇ ਇਨਕਲਾਬ ਤੇ ਲਿਆਂਦਾ, ਵੈਸੇ ਲੋਕਾਂ ਵਾਸਤੇ ਬਹੁਤ ਰੁਜ਼ਗਾਰ ਮਿਲ ਗਏ ਲੋਕਾਂ ਨੂੰ। ਮੈਂ ਤਾਂ ਨਹੀਂ ਮੰਨਦਾ ਵੀ ਕਿੱਥੇ ਹੋਊਗਾ ਇਨਕਲਾਬ। ਹਾਂ, ਮੇਰੀ ਨਿਗਾਹ 'ਚ ਕਿਤੇ ਨਹੀਂ ਹੈਗਾ। ਨਹੀਂ ਹੈਗਾ ਨਾ, ਵਿਖਾ ਦੇਣ ਮੈਨੂੰ ਲਿਆਣ ਕੇ ਤੇ ਮੈਂ ਆਪਦੀ ਵੀ ਜਿਹੜੀ ਹੈਗੀ 2 ਕਿੱਲੇ ਇਹਨਾਂ ਨੂੰ ਲੈ ਦੂੰਗਾ। ਹੜ੍ਹਾਂ ਦੀ ਮਾਰ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਵੱਡੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਹੈ। ਤਾਂ ਹਾਲ ਦੇ ਵਿੱਚ ਤਰਨਤਾਰਨ ਦੇ ਪਿੰਡ ਜੱਲੋਕੇ ਸੀਤੋ ਪਿੰਡ ਦੀ ਜਿਹੜੀ ਜ਼ਮੀਨ ਆ ਉਹਦੇ ਵਿੱਚ ਖੜਾ ਹੈ। ਤੇ ਖਾਸ ਤੌਰ ਤੇ ਜਿਹੜੀਆਂ ਜ਼ਮੀਨਾਂ ਨੇ ਉਹ ਬਰੇਤੀਆਂ ਹੋ ਚੁੱਕੀਆਂ ਨੇ, ਔਰ ਦੇਖ ਸਕਦੇ ਹੋ ਕਿ ਰੇਤ ਦੇ ਟਿੱਬੇ ਬਣੇ ਹੋਏ ਆ। ਇਧਰਲੇ ਪਾਸੇ ਦੀਆਂ ਤਸਵੀਰਾਂ ਨੇ ਕਿ ਕਿਸ ਤਰੀਕੇ ਦਾ ਇੱਥੇ ਮਾਹੌਲ ਹੈ, ਜਿਨ੍ਹਾਂ ਦੇ ਵਿੱਚ ਕਿਸਾਨਾਂ ਨੇ ਫਸਲ ਬੀਜੀ ਹੋਈ ਸੀ ਤਾਂ ਉਹ ਰੇਤ ਦੇ ਵੱਡੇ ਵੱਡੇ ਟਿੱਬਿਆਂ ਦਾ ਰੂਪ ਧਾਰਨ ਕਰ ਚੁੱਕੀ ਹੈ। ਤਾਂ ਇਧਰਲੇ ਪਾਸੇ ਜਿਹੜੇ ਸੇਵਾਦਾਰ ਨੌਜਵਾਨ ਨੇ ਉਹ ਆਪੋ ਆਪਣੇ ਟਰੈਕਟਰ ਲਿਆ ਕੇ, ਵਹੀਕਲ ਲਿਆ ਕੇ ਸੇਵਾਵਾਂ ਕਰਦੇ ਹੋਏ ਨਜ਼ਰ ਆ ਰਹੇ ਨੇ। ਤੇ ਖਾਸ ਤੌਰ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਇਹਨਾਂ ਸੇਵਾਵਾਂ ਦੀ ਅਗਵਾਈ ਕੀਤੀ ਜਾ ਰਹੀ ਹੈ। ਰਜਿੰਦਰ ਸਿੰਘ ਤਲਵੰਡੀ ਮੇਰੇ ਨਾਲ ਨੇ। ਇਹ ਸੇਵਾਦਾਰ ਸਿੰਘ ਨੇ ਜਿੰਨੇ ਵੀ ਸੇਵਾਵਾਂ ਨਿਭਾਉਣ ਵਾਸਤੇ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਆਏ ਨੇ। ਗੱਲਬਾਤ ਕਰਦੇ ਹਾਂ ਬਾਈ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਜਿੰਦਰ, ਸਭ ਤੋਂ ਪਹਿਲਾਂ ਤਾਂ ਵੱਡਾ ਸਵਾਲ ਹੈ ਕਿ ਕਿਵੇਂ ਦੇਖਦੇ ਹੋ ਜਿਹੜੀਆਂ ਚੁਣੌਤੀਆਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੜ੍ਹਾਂ ਦੇ ਪਾਣੀ ਤੋਂ ਬਾਅਦ ਆਈਆਂ, ਜਿਹੜੀਆਂ ਜ਼ਮੀਨਾਂ ਸੀ ਉਹਨਾਂ ਨੂੰ ਪੱਧਰ ਕਰਨ ਦੀ ਲੋੜ ਪੈ ਰਹੀ ਹੈ, ਆਮ ਕਰਕੇ ਬਹੁਤ ਸਾਰੀਆਂ ਦੁਸ਼ਵਾਰੀਆਂ ਦਾ ਆਮ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ। ਤਾਂ ਹਾਲ ਦੇ ਵਿੱਚ ਜਿਹੜੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ, ਇਸ ਚੀਜ਼ ਨੂੰ ਲੈ ਕੇ ਕਿਵੇਂ ਦੇਖਦੇ ਹੋ? ਜੀ, ਇਹ ਮੈਨੂੰ ਇਉਂ ਲੱਗਦਾ ਵੀ ਜਿੱਥੇ ਆਪਾਂ ਹੁਣ ਖੜੇ ਵੀ ਆਪਾਂ ਲੋਕਾਂ ਦੇ ਸੁਪਨਿਆਂ ਤੇ ਖੜੇ ਆ ਵੀ ਇਹ ਜਿਹੜਾ ਝੋਨਾ ਮਰਿਆ ਹੈ, ਫਸਲਾਂ ਬਰਬਾਦ ਹੋਈਆਂ ਹੈ, ਇਹ ਉਹ ਝੋਨਾ ਸੀ ਕਿਸੇ ਨੇ ਆਪਣੀ ਧੀ ਦਾ ਕਾਰਜ ਕਰਨਾ ਸੀ, ਕਿਸੇ ਨੇ ਆਪਣੇ ਪੁੱਤ ਨੂੰ ਬਾਹਰ ਘੱਲਣਾ ਸੀ, ਕਿਸੇ ਦੇ ਘਰ ਤੇ ਛੱਤ ਪੈਣੀ ਸੀ, ਕਿਸੇ ਤੇ ਲੈਂਟਰ ਪੈਣਾ ਸੀ, ਕਿਸੇ ਘਰ ਤੇ ਰੰਗ ਹੋਣਾ ਸੀ, ਜਿਹਦੇ ਉੱਤੇ ਹੁਣ ਆਪਾਂ ਖੜੇ ਆ। ਰੇਤ ਚੜ੍ਹ ਗਈ ਆ, ਉਹ ਰੇਤ ਨੂੰ ਕਰਾ ਰਹੇ ਆ। ਤੇ ਪਹਿਲੇ ਦਿਨ ਤੋਂ ਹੀ ਆਪਾਂ ਤੁਹਾਡਾ ਆਪਣਾ ਕੈਂਪ ਸ਼ੁਰੂ ਕੀਤਾ ਸੀ ਤੇ ਉਦੋਂ ਤੋਂ ਹੀ ਸੰਗਤ ਦੇ ਸਹਿਯੋਗ ਤੋਂ ਬਿਨਾਂ ਹੋਰ ਆਪਾਂ ਨੂੰ ਨਾ ਕਿਸੇ ਦੀ ਆਸ ਆ ਤੇ ਨਾ ਕਿਸੇ ਨੇ ਸਹਿਯੋਗ ਦਿੱਤਾ ਵਾ। ਜਿਵੇਂ ਹੁਣ ਵੀ ਟਰੈਕਟਰ ਲੱਗੇ ਆ, ਜਗਰਾਉਂ ਤੋਂ ਵੀਰ ਆਏ ਆ, ਅੰਸ਼ਕਲਾ ਪਿੰਡ ਤੋਂ, ਰਾੜਾ ਸਾਹਿਬ ਤੋਂ, ਪਿੰਡ ਭੁੱਟੇ ਤੋਂ ਵੀਰ ਆਏ ਆ।
ਪਹਿਲਾਂ ਵੀ ਜਿਹੜੇ ਵੀਰ ਆਏ ਆ ਕਾਫੀ ਪਿੰਡਾਂ ਤੋਂ ਕਾਫੀ ਜ਼ਿਲ੍ਹਿਆਂ ਤੋਂ, ਪਤਾ ਨਹੀਂ ਕੋਈ ਪੰਜਾਬ ਦਾ ਜ਼ਿਲ੍ਹਾ ਨਹੀਂ ਰਿਹਾ ਨਾ ਜਿਹੜਾ ਸਾਡੇ ਕੋਲ ਨਹੀਂ ਪਹੁੰਚਿਆ। ਇਹ ਜਿੰਨੇ ਵੀ ਨੌਜਵਾਨ ਹੈ ਤੁਹਾਡੀਆਂ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਕੇ ਆਏ ਆ ਜਾਂ ਇਹਨਾਂ ਦਾ ਆਉਣ ਦਾ ਹੋਰ ਕੋਈ ਜ਼ਰੀਆ ਆ? ਇਹ ਜੀ ਜ਼ਿਆਦਾਤਰ ਜਿਹੜੇ ਆਉਂਦੇ ਆ ਆਪਾਂ ਜਿਹੜੀਆਂ ਵੀਡੀਓ ਪਾਉਨੇ ਆ ਵੀਡੀਓ ਦੇਖ ਕੇ, ਕਿਉਂਕਿ ਮੈਂ ਇੱਕ ਕਥਾਵਾਚਕ ਹਾਂ ਤੇ ਪਹਿਲਾਂ ਵੀ ਸਾਡਾ ਸੰਗਤ ਦੇ ਨਾਲ ਪਿਆਰ ਬਣਿਆ ਹੋਇਆ ਵਾ ਤੇ ਉਹਦੇ ਕਾਰਨ ਆਪਾਂ ਜਦੋਂ ਤੁਹਾਡਾ ਆਪਣਾ ਕੈਂਪ ਦੀਆਂ ਵੀਡੀਓ ਪਾਉਣੀਆਂ ਸ਼ੁਰੂ ਕਰਤੀਆਂ, ਜਦੋਂ ਆਪਾਂ ਇੱਥੋਂ ਦੀਆਂ ਇਹ ਹਾਲਾਤ ਵਿਖਾਏ, ਜਦੋਂ ਆਪਾਂ ਇੱਥੋਂ ਦੇ ਤਰਸਯੋਗ ਹਾਲਾਤ ਵਿਖਾਏ ਵੀ ਆਹ ਹਾਲਾਤ ਹੋ ਗਏ ਆ, ਤੇ ਉਦੋਂ ਫਿਰ ਜਿਹੜਾ ਪੰਜਾਬ ਆ ਉਹ ਕਿਸੇ ਨੂੰ ਮਰਦਾ ਨਹੀਂ ਵੇਖ ਸਕਦਾ, ਜਿਹੜੀ ਪੰਜਾਬ ਦੀ ਨੌਜਵਾਨੀ ਆ ਉਹ ਕਿਸੇ ਨੂੰ ਡੁੱਬਦਾ ਨਹੀਂ ਵੇਖ ਸਕਦੀ। ਉਹ ਆਪਣਾ ਘਰ ਬੂਆ ਸਾੜ ਕੇ, ਘਰ ਬੂਆ ਵੇਚ ਕੇ ਵੀ ਉਹ ਆ ਕੇ ਨਾਲ ਖੜ ਜਾਂਦੇ ਆ। ਇਦਾਂ ਦੀ ਭਾਵਨਾ ਵਾਲੇ ਆ। ਵੇਖੋ ਜਿੰਨੇ ਵੀ ਟਰੈਕਟਰ ਚੱਲ ਰਹੇ ਸਾਰਿਆਂ ਦੇ ਅੱਗੇ ਨਿਸ਼ਾਨ ਸਾਹਿਬ ਆ, ਤੇ ਨਿਸ਼ਾਨ ਸਾਹਿਬ ਦੀ ਪਰਿਭਾਸ਼ਾ ਹੀ ਇਹ ਆ ਵੀ ਇੱਥੇ ਭੁੱਖੇ ਨੂੰ ਰੋਟੀ ਮਿਲਦੀ ਆ, ਇੱਥੇ ਲੋੜਵੰਦ ਦੀ ਲੋੜ ਪੂਰੀ ਹੁੰਦੀ ਆ, ਬੇਸਹਾਰੇ ਨੂੰ ਸਹਾਰਾ ਮਿਲਦਾ ਏ, ਇੱਥੇ ਜਿਹੜਾ ਜਿਹਦੇ ਕੋਲ ਕੁਝ ਵੀ ਨਹੀਂ ਉਹਨੂੰ ਸਾਰਾ ਕੁਝ ਮਿਲਦਾ ਹੈ ਜਿੱਥੇ ਨਿਸ਼ਾਨ ਸਾਹਿਬ ਆ। ਸੋ ਨਿਸ਼ਾਨ ਸਾਹਿਬ ਦੀ ਅਗਵਾਈ 'ਚ ਚੱਲਣ ਵਾਲੀ ਕੌਮ ਆ, ਤੇ ਨਿਸ਼ਾਨ ਸਾਹਿਬ ਜਿੰਨੀ ਦੇਰ ਤੱਕ ਝੂਲਦਾ ਏ ਉਨੀ ਦੇਰ ਤੱਕ ਪੰਜਾਬ ਨੂੰ ਨਾ ਤੇ ਹੱਡ ਡੋਬ ਸਕਦੇ ਆ, ਨਾ ਪੰਜਾਬ ਨੂੰ ਕੋਈ ਕਾਲੇ ਕਾਨੂੰਨ ਖਤਮ ਕਰ ਸਕਦੇ ਆ, ਨਾ ਲੈਂਡ ਪੂਲਿੰਗ ਪੰਜਾਬ ਨੂੰ ਬਰਬਾਦ ਕਰ ਸਕਦੀ ਆ, ਨਾ ਦੁਨੀਆ ਦੀ ਕਹਿੰਦੀ ਕਹਾਉਂਦੀ ਕੋਈ ਵੀ ਤਾਕਤ ਆ ਜੇ ਵੀ ਮੈਂ ਪੰਜਾਬ ਦੱਬਣਾ ਵਾ, ਮੈਂ ਪੰਜਾਬ ਨੂੰ ਰੋੜਨਾ ਵਾ, ਮੈਂ ਪੰਜਾਬ ਡੋਬਣਾ ਏ, ਮੈਂ ਪੰਜਾਬ ਬਰਬਾਦ ਕਰਨਾ ਏ। ਅਸੀਂ ਕਹਿੰਦੇ ਜਿੰਨੀ ਦੇਰ ਤੱਕ ਉਹ ਨਿਸ਼ਾਨ ਝੂਲਦੇ ਆ ਨਾ, ਜਿਹੜੀ ਮਰਜ਼ੀ ਆ ਜੇ ਇਹ ਪੰਜਾਬ ਨਹੀਂ ਡੁੱਬਦਾ। ਰਜਿੰਦਰ, ਇੱਕ ਹੋਰ ਗੱਲ ਦੱਸਿਓ ਕਿ ਜਿਵੇਂ ਤੁਸੀਂ ਜ਼ਮੀਨਾਂ ਪੱਧਰ ਕਰਨ ਦਾ ਜਿਹੜਾ ਜੁਮਾ ਚੁੱਕਿਆ ਹੋਇਆ, ਜਦੋਂ ਜ਼ਮੀਨਾਂ ਨੂੰ ਗਰਾਊਂਡ ਤੇ ਜਾ ਕੇ ਦੇਖਦੇ ਹੋ ਤਾਂ ਖਾਸ ਤੌਰ ਤੇ ਜਿਹੜੀਆਂ ਵਾਹੀਯੋਗ ਜ਼ਮੀਨਾਂ ਸੀ ਜਿੱਥੇ ਫਸਲਾਂ ਬੀਜੀਆਂ ਹੋਈਆਂ ਸੀ ਕਿਰਤੀ ਕਿਸਾਨਾਂ ਨੇ, ਤਾਂ ਉਹਦੇ ਵਿੱਚ ਕਿੰਨੇ ਕੁ ਫੁੱਟ ਆ ਜਿਹੜੀ ਰੇਤਾ ਭਰ ਚੁੱਕੀ ਆ? ਰੇਤਾ ਜੀ 5 ਫੁੱਟ ਤੇ ਤਕਰੀਬਨ ਸਾਰੇ ਕਿਤੇ ਹੈਗੀ ਆ, ਜ਼ਿਆਦੀ ਹੋਊਗੀ। ਤੇ ਕੱਲੀ ਰੇਤਾ ਨਹੀਂ, ਕਈ ਥਾਵਾਂ ਤੇ ਇਦਾਂ ਦਾ ਵੀ ਖੋਰ ਪਤਾ ਟੋਆ ਹੀ ਪੈ ਗਿਆ, ਜ਼ਮੀਨ ਰੋੜ ਕੇ ਲੈ ਗਿਆ ਵਾ। ਕਈ ਥਾਵਾਂ ਤੇ 5-5 ਫੁੱਟ ਰੇਤ ਆ, 7-8 ਫੁੱਟ ਵੀ ਹੈਗੀ, ਕਈ ਥਾਵਾਂ ਤੇ 10-10 ਫੁੱਟ ਡੂੰਘਾ ਟੋਆ ਪੈ ਗਿਆ ਵਾ ਵੀ ਜਿਹੜੀ ਦਰਿਆ ਨੇ ਜ਼ਮੀਨ ਰੋੜ ਲਈ, ਤੇ ਕਈ ਥਾਵਾਂ ਤੇ ਪਤਾ ਹੀ ਨਹੀਂ ਕਿੰਨਾ ਡੂੰਘਾ ਪੈ ਗਿਆ ਜਿੱਥੇ ਦਰਿਆ ਵਗ ਗਿਆ ਵਾ, ਜਿਹੜੀ ਉਹ ਰੋੜੀ ਗਈ, ਜਿਹੜੀ ਉਹਨੂੰ ਕੋਈ ਵੀ ਆ ਕੇ ਹੁਣ ਕਿੱਦਾਂ ਪੂਰੀ ਹੋਣੀ, ਉਹ ਜ਼ਮੀਨ ਪੂਰੀ ਹੋ ਹੀ ਨਹੀਂ ਸਕਦੀ। ਸੋ ਇਸ ਤਰੀਕੇ ਦੀਆਂ ਜਿਹੜੀਆਂ ਚੁਣੌਤੀਆਂ ਵਾ, ਫਿਰ ਵੀ ਚਲੋ ਚੜ੍ਹਦੀ ਕਲਾ ਦੇ ਨਾਲ ਸੇਵਾਦਾਰ ਸਾਡੇ ਕੋਲ ਆਉਂਦੇ ਆ, ਸੰਗਤ ਦਾ ਹੀ ਸਹਿਯੋਗ ਆ, ਨਾ ਵੇਖੋ ਵੀ ਆਪਣੇ ਕੋਲ ਸਰਕਾਰ ਆ ਕੋਈ, ਨਾ ਕੋਈ ਕੁਰਸੀ ਦੀ ਤਾਕਤ ਆ। ਰਜਿੰਦਰ, ਇੱਕ ਹੋਰ ਗੱਲ ਦੱਸਿਓ ਕਿ ਜਦੋਂ ਅਸੀਂ ਇਹਨਾਂ ਲੋਕਾਂ ਦੀ ਦਸ਼ਾ ਦੇਖਦੇ ਹਾਂ ਤਾਂ ਇਹਨਾਂ ਲੋਕਾਂ ਦੀ ਜਿਹੜੀ ਓਟ ਹੈ ਆਪਦੀਆਂ ਛਮਾਈ ਵਾਲੀਆਂ ਫਸਲਾਂ ਤੇ ਹੁੰਦੀ ਆ, 6 ਮਹੀਨਿਆਂ ਬਾਅਦ ਉਹਨਾਂ ਦੀ ਫਸਲ ਮੰਡੀਆਂ ਦੇ ਵਿੱਚ ਵਿਕਦੀ ਹੈ, ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਦੀ ਜ਼ਿੰਦਗੀ ਦੇ ਰੁਜ਼ਗਾਰ ਵਾਸਤੇ ਜਾਂ ਆਈ ਚਲਾਈ ਵਾਸਤੇ ਪੈਸੇ ਜਿਹੜੇ ਉਹਨਾਂ ਦੀ ਪੂਰਤੀ ਹੁੰਦੀ ਆ। ਕੀ ਲੱਗਦਾ ਕਿ ਜਿਹੜੀਆਂ ਚੀਜ਼ਾਂ ਤੇ ਆਸ ਸੀ ਉਹ ਮਿੱਟੀ ਦੇ ਵਿੱਚ ਮਿਲ ਗਈਆਂ, ਫਸਲਾਂ ਤਬਾਹ ਹੋ ਗਈਆਂ, ਤੇ ਉਸ ਤੋਂ ਬਾਅਦ ਇਹਨਾਂ ਲੋਕਾਂ ਦੇ ਜਦੋਂ ਮਨੋਬਲ ਨੂੰ ਦੇਖਦੇ ਹੋ ਤਾਂ ਮਨੋਬਲ ਕਿੱਦਾਂ ਦਾ ਇਹਨਾਂ ਦਾ? ਜੀ ਮਨੋਬਲ ਨੂੰ ਵੇਖਿਆ ਨਹੀਂ ਲੱਗਦਾ ਵੀ ਪੰਜਾਬ ਡੁੱਬਾ ਵਾ। ਜਦੋਂ ਆਪਾਂ ਇਹਨਾਂ ਦੇ ਨਾਲ ਗੱਲਾਂ ਕਰਦੇ ਆ, ਇਹਨਾਂ ਦੇ ਸੁਭਾਅ ਨੂੰ ਵੇਖਦੇ ਆ, ਇਹਨਾਂ ਦੇ ਆਪਾਂ ਤੁਰਦੇ ਆ ਫਿਰਦੇ ਆ ਵੇਖਦੇ, ਲੱਗਦਾ ਹੀ ਨਹੀਂ ਵੀ ਪੰਜਾਬ ਡੁੱਬਾ, ਲੱਗਦਾ ਹੀ ਨਹੀਂ ਵੀ ਰੇਤ ਪਈ ਹੈ, ਲੱਗਦਾ ਹੀ ਨਹੀਂ ਪੰਜਾਬ 'ਚ ਹੜ੍ਹ ਆਏ ਹੋਣਗੇ। ਐਡੀ ਚੜ੍ਹਦੀ ਕਲਾ ਤੁਸੀਂ ਗੱਲਾਂ ਕਰਕੇ ਵੇਖਿਓ, ਆ ਬਾਪੂ ਜੀ ਸਾਡੇ ਨਾਲ ਖੜੇ ਆ, ਵੀ ਇਹਨਾਂ ਦੇ ਨਾਲ ਗੱਲਾਂ ਕਰਕੇ ਇਹ ਕਦੀ ਵੀ ਇਹ ਨਹੀਂ ਦੱਸਣਗੇ ਵੀ ਸਾਡਾ ਇੰਨਾ ਨੁਕਸਾਨ ਹੋ ਗਿਆ ਜੀ। ਅਸੀਂ ਇਹ ਰੋਂਦੇ ਨਹੀਂ ਆ ਜੀ, ਇਹ ਡੁੱਬੇ ਹੋਏ ਵੀ ਨਹੀਂ ਰੋਂਦੇ, ਇਹ ਚੀਕ ਨਹੀਂ ਮਾਰਦੇ, ਇਹ ਵੈਗਰੂ ਕਹਿੰਦੇ ਆ। ਇਦਾਂ ਦੀ ਕਿਹੜੀ ਸ਼ੈ ਇਹਨਾਂ ਪਿੱਛੇ ਕੰਮ ਕਰਦੀ ਜਿਹੜੀ? ਇਹ ਪਤਾ ਨਹੀਂ, ਇਹ ਬਾਬੇ ਦੱਸਣਗੇ, ਪੁੱਛੋ ਬਾਬੇ। ਮਹਾਰਾਜ ਹੀ ਸੱਚੇ ਪਾਤਸ਼ਾਹੀ ਕਾਲ ਪੁਰਖ ਹੀ, ਅਸੀਂ ਕੋਈ ਅੱਜ ਦੀ ਨਵੀਂ ਗੱਲ ਥੋੜੀ ਹੈ ਇਹ, ਤੇ ਪਤਾ ਨਹੀਂ ਸਾਡੇ ਪੁਰਖੇ ਵੀ ਆਵੇ, ਚਾਚਾ ਜੀ ਖੜੇ ਆ ਪਤਾ ਨਹੀਂ ਕਦੋਂ ਤੋਂ, ਕਦੀ ਵਾਹੀ ਐ ਕੰਢੇ ਤੇ ਕਦੀ ਪਰਲੇ ਕੰਢੇ, ਇਹਨਾਂ ਨੇ ਤੇ ਹੁਣ ਟਕੋਇੰਟ ਬਣਾ ਲਿਆ ਵੀ ਚੱਲ ਇਹਨਾਂ ਨੂੰ ਇਸ ਤਰ੍ਹਾਂ ਕਰ ਲਾਂਗੇ ਤੇ ਸ਼ਾਇਦ ਇਹ ਨਿਉ ਜਾਣਗੇ ਜਾਂ ਕੁਛ ਕਰਨਗੇ। ਇਹ ਤੁਹਾਡੇ ਸਾਹਮਣੇ ਹੀ ਆ, ਜੋ ਕੋ ਉਹਨੇ ਨਿਵਾਉਣ ਵਾਲੀ ਗੱਲ ਹੀ ਆ, ਹੋਰ ਇਹ ਕੀ ਆ। ਐਂ ਹੁਣ ਆ ਰੋਈ ਆਉਣ ਲਈ ਆ ਪੱਟੀ ਵੱਲੋਂ ਇਹਨੇ ਵੱਖਰਾ ਹੀ ਸਾਨੂੰ ਮਾਰਿਆ। ਬਾਪੂ ਜੀ ਆ ਜਿਹੜੀ ਜ਼ਮੀਨ ਤੇ ਆਪਾਂ ਖੜੇ ਆ ਤੁਹਾਡੀ ਇਹਨਾਂ ਲੋਕਾਂ ਦੀ ਜ਼ਮੀਨ ਆ, ਤਾਂ ਇਹ ਜਿਹੜੀ ਜ਼ਮੀਨ ਹੈ ਆਮ ਕਰਕੇ ਲੋਕਾਂ ਦੇ ਬਹੁਤ ਸਾਰੇ ਸਵਾਲ ਹੁੰਦੇ ਆ ਕਿ ਰੋਈ ਦੀ ਜ਼ਮੀਨ ਇਹਨਾਂ ਲੋਕਾਂ ਨੇ ਨਜਾਇਜ਼ ਤੌਰ ਤੇ ਦੱਬੀ ਹੋਊ, ਇਹ ਤੁਹਾਡੀ ਮਾਲਕੀ ਹੈ ਜਾਂ ਰੋਈ ਦੀ ਜ਼ਮੀਨ ਹੈ? ਹਾਂਜੀ ਆ ਮਾਲਕੀ ਹੈ ਸਾਡੀ ਆਪਦੀ, ਆ 10 ਕਿੱਲੇ ਮਾਲਕੀ ਆ, ਵੇਚਦੀ ਰੋਈ ਨੰਗੀ ਇਹਦੇ ਆਵੇ ਉਹ ਬੰਨ ਤੱਕ ਇਥੋਂ। ਤੇ ਮਾਲਕੀ ਜ਼ਮੀਨ ਦੇ ਵਿੱਚ ਰੋਈ ਕਿੰਨੇ ਕੱਢਤੀ? ਇਹ ਪਤਾ ਨਹੀਂ ਕਦੋਂ ਦੀ, ਅਸੀਂ ਤੇ ਉਦੋਂ ਜੰਮੇ ਵੀ ਨਹੀਂ ਹੈ ਜਦੋਂ ਆ ਰੋਈ ਕਿਤੇ ਐ ਨੂੰ ਪੁੱਟ ਕੇ ਪਾਈ ਆ। ਅਸੀਂ ਨਹੀਂ ਇਹ ਵੇਖੀ ਪਾਉਂਦੇ ਜਦੋਂ ਦੀ ਪਾਈ, ਉਦੋਂ ਅਸੀਂ ਨਿੱਕੇ ਹੁੰਦੇ ਹਾਂ ਜਦੋਂ ਆਂਦੇ ਸੀ ਵੀ ਰੋਈ ਐ ਪੈ ਗਈ, ਰੋਈ ਐ ਪੈ ਗਈ। ਰੋਈ ਦਾ ਜਿਹੜਾ ਜਗਾੜ ਸੀ ਇਹ ਢਾਏ ਦੇ ਥੱਲੇ ਸੀਗਾ, ਉਹਨੂੰ ਲੈਂਦੇ ਵਾਲ ਨੂੰ ਪਰੇ ਨੂੰ। ਇੱਥੇ ਪਹਿਲਾਂ ਵੀ ਹੜ੍ਹ ਦਾ ਪਾਣੀ ਆਉਂਦਾ ਰਿਹਾ? ਇੱਥੇ ਆਏ ਆ, ਹਰ ਕੋਈ ਹੜ੍ਹ ਇੱਥੇ ਆਉਂਦਾ, ਇਹ ਤੋਈ ਵਾਲਾ ਵੀ ਇੱਥੇ ਹੀ ਪਹਿਲੋਂ ਤੋਂ ਵੀ ਪਤਾ ਨਹੀਂ ਕਿੰਨੇ ਹੜ੍ਹ ਜਿੰਨੇ ਇੱਥੇ ਆ ਚੁੱਕੇ ਆ ਸਾਰੇ ਇਥੋਂ, ਆ ਧਰਤੀ ਸਾਰੀ ਹੜ੍ਹਾਂ ਦੀ ਹੈ। ਜਿਵੇਂ ਆ ਜਿਹੜੇ ਸੇਵਾਦਾਰ ਵੀਰ ਆਏ ਆ, ਅਕਾਲੀ ਦਲ ਵਾਰਸ ਪੰਜਾਬ ਵਾਲੇ ਆਏ ਆ, ਤਾਂ ਇਹ ਅੱਜ ਤੁਹਾਡੀਆਂ ਜ਼ਮੀਨਾਂ ਨੂੰ ਪੱਧਰ ਕਰਾ ਰਹੇ, ਇਸ ਤੋਂ ਪਹਿਲਾਂ ਤਾਂ ਫਿਰ ਸਰਕਾਰ ਦੇ ਨੁਮਾਇੰਦੇ ਪੱਧਰ ਕਰਵਾਉਂਦੇ ਹੋਣੇ ਤੁਹਾਡੀ? ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਪੱਧਰ ਕਰਾਉਂਦਾ ਮਹਾਰਾਜਾ। ਹੁਣ ਮਹੀਨਾ ਹੋ ਗਿਆ ਪਾਣੀ ਲੱਥੇ ਨੂੰ ਤੇ ਸਰਕਾਰ ਵਾਲਾ ਕੋਈ ਇੱਥੇ ਵੜਿਆ,
ਉਦਣ ਇੱਕ ਫੋਟੋ ਲਵਾ ਕੇ ਇੱਥੇ ਉੱਥੇ ਸੁੱਟ ਕੇ ਮਿੱਟੀ ਉਹਦੇ ਵਿੱਚ ਕੀ ਆਂਦੇ ਤੋੜਾ ਕ ਮਿੱਟੀ ਦਾ ਭਰ ਕੇ ਜਿਵੇਂ ਭੁੱਲਰ ਹੋਣੀ ਤੇ ਲਵਾ ਕੇ ਫੋਟੋਆਂ ਬਾਬੇ ਸੁੱਖਾ ਸਿੰਘ ਨਾਲ ਬਣਾ ਕੇ ਬੋਰਡ ਬੜੇ ਬੜੇ ਤੇ ਉੱਥੇ ਲਾ ਕੇ ਤੇ ਮੁੜ ਕੇ ਉਦੋਂ ਦਾ ਸਾਨੂੰ ਕੋਈ ਦਿਖਿਆ ਨਹੀਂ ਇੱਥੇ। ਉਦੋਂ ਦੇ ਇਹ ਭਰਾ ਵਿਚਾਰੇ ਇਸ ਦਿਨ ਆਏ, ਮਹੀਨਾ ਹੋ ਗਿਆ ਇਹਨਾਂ ਨੂੰ ਮਗਰ ਸਾਡੇ 2 ਮਹੀਨੇ ਤੁਰਿਆ ਤੇ ਪਹਿਲਾਂ ਤਾਂ ਰਾਸ਼ਨ ਲੈ ਕੇ ਆਏ ਆ। ਕਿੰਨੀ ਵਾਰ ਇਹਨਾਂ ਨੇ 4 ਡੰਗਰਾਂ ਵਾਸਤੇ ਤੂੜੀ ਸਾਡੇ ਵਾਸਤੇ ਖਾਣ ਨੂੰ, ਹੁਣ ਇਹ ਮਹੀਨਾ 15 ਦਿਨ ਹੋ ਗਏ ਟਰੈਕਟਰ ਲੈ ਕੇ ਤੁਰੇ ਫਿਰਦੇ ਆ। ਇਹਨਾਂ ਦਾ ਅਸੀਂ ਕਿੱਥੇ ਧੰਨ ਦੇਣ ਦੇਵਾਂਗੇ, ਅਸੀਂ ਤੇ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਕਰਦੇ ਮਹਾਰਾਜ। ਇਹ ਫਰਿਸ਼ਤੇ ਪਤਾ ਨਹੀਂ ਕਿੱਥੇ ਸਾਡੇ ਵਾਸਤੇ ਰੱਖੇ, ਜਿੱਥੇ ਤੂੰ ਇਹਨੇ ਦੁਸ਼ਮਣ ਪੈਦਾ ਕੀਤੇ ਉਹਨੇ ਸਾਡੇ ਯਾਰ ਵੀ ਮਗਰ ਖੜੇ ਆ। ਹਾਂ ਹੁਣ ਨਹੀਂ ਸਾਨੂੰ ਕੋਈ ਪਰਵਾਹ ਦੀ ਕੋਈ ਗੱਲ ਹੀ ਨਹੀਂ ਗੀ, ਅੱਗੇ ਨਹੀਂ ਹੈਗੀ ਤੇ ਹੁਣ ਤੇ ਸਾਨੂੰ ਉੱਕਾ ਹੀ ਨਹੀਂ ਹੈਗੀ ਮਾਸਾ ਜਿੰਨੀ ਵੀ ਨਹੀਂ ਕੋਈ ਟੈਨਸ਼ਨ ਹੈਗੀ, ਜੋ ਮਰਜ਼ੀ ਇਹ ਕਰ ਲੈਣ। ਮਤਲਬ ਇਸ ਵਾਰ ਤੇ ਤੁਹਾਡੀ ਬਾਤ ਪੁੱਛਣ ਆ ਗਏ, ਇਦੋਂ ਪਹਿਲਾਂ ਕਿਸੇ ਨੇ ਬਾਤ ਨਹੀਂ ਬਾਤ ਕਦੀ ਨਹੀਂ ਨਾ ਇਹ ਪਹਿਲਾ ਚਾਂਸ ਆ। ਇਹ ਤੋਂ ਜਾਂ 23 ਦੇ ਵਿੱਚ ਫੌਜਾਂ ਆਉਂਦੀਆਂ ਰਹੀਆਂ, ਹੁਣ ਤੱਕ ਕੋਈ ਇੱਥੇ ਕਿਸੇ ਨੇ ਪਾਣੀ ਦੀ ਘੁੱਟ ਨਹੀਂ ਦਿੱਤੀ, ਹੋਰ ਤੇ ਕਿਸੇ ਨੇ ਕੀ ਦੇਣਾ ਹੈ। ਅਸੀਂ 2-2 ਮਹੀਨੇ ਸਾਡੇ ਵੱਡੇ ਢਾਏ ਦੇ ਬਹਿ ਕੇ ਚਲੇ ਜਾਂਦੇ ਰਹੇ ਉੱਥੇ, ਉਹ ਜਿਸੇ ਭੱਠੇ ਆ ਵੱਡੇ ਚੱਲਣ ਡਏ ਉੱਥੇ। ਇੱਥੋਂ ਤੱਕ ਤੇ ਹੁਣ ਇਹਨਾਂ ਵਿਚਾਰਿਆਂ ਨੇ ਪਤਾ ਨਹੀਂ ਕਿਤਨਾ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਕਰੇ, ਜਿਹੜੇ ਕਿੱਥੋਂ ਜਗਰਾਵਾਂ ਤੱਕ ਤੇ ਕਿੱਥੋਂ ਮਾਲਵੇ ਸਾਰੇ ਨੂੰ ਆਣ ਕੇ ਟਰੈਕਟਰ ਲੈ ਕੇ। ਪੰਜਾਬ ਸਰਕਾਰ ਨੇ ਐਲਾਨ ਕੀਤਾ, ਪੰਜਾਬ ਸਰਕਾਰ ਕਹਿੰਦੀ ਵੀ ਜੇ ਇਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਰੇਤਾ ਆ ਗਈ ਤੇ ਇਹਨਾਂ ਵਾਸਤੇ ਫਾਇਦਾ 3 ਮਹੀਨੇ ਆਪਦੀ ਰੇਤ ਵੇਚ ਲੈਣ। ਤੁਸੀਂ ਨਹੀਂ ਰੇਤ ਆ ਵੇਖ ਲੈ, ਜੇ ਰੇਤ ਵੇਚਣ ਵਾਲੀ ਆ ਤੇ ਉਹੋ ਹੀ ਆਣ ਕੇ ਵੇਚ ਲੈਣ, ਅਸੀਂ ਕੀ ਵੇਚਣਾ ਇਹਦਾ। ਹਾਂ ਉਹਨਾਂ ਕੋਲ ਤੇ ਗਾਹਕ ਹੈਗੇ ਆ, ਸਾਡੇ ਕੋਲ ਤੇ ਗਾਹਕ ਵੀ ਕੋਈ ਨਹੀਂ ਹੈਗਾ। ਹਾਂ ਇਹਦੇ ਵੇਚਣ ਵਾਲੀ ਆ ਤੇ ਉਹ ਵੇਚ ਲੈਣਾ, ਅਸੀਂ ਕੀ ਕਰਨਾ ਇਹਦੇ ਚੋਂ। ਸਾਨੂੰ ਚੱਲ ਉਹ ਬਣੇ ਦੇ ਦੇਣੇ, ਵੇਚਣ ਵੂਚਣ ਵਾਲੀ ਕੋਈ ਨਹੀਂ ਗੀ। ਉਹ ਤੇ ਇੱਕ ਉਹਨੇ ਸ਼ੋਸ਼ਾ ਛੱਡ ਘੱਤਿਆ ਵੀ ਜੱਟ ਰੇਤ ਵੇਚ ਕੇ ਤੇ ਕਿੱਡੇ ਕਿੰਨੇ ਹਾਲ ਹੋ ਜਾਣਗੇ ਖਣੀ। ਇਹ ਤਾਂ ਰੇਤ ਇੱਕ 5 ਪੈਸਿਆਂ ਦੀ ਵੀ ਨਹੀਂ। ਉਹਨੂੰ ਪੁੱਛ ਜਿਹੜੀ ਤੂੰ ਰੇਤ ਵੇਚਣ ਦੀ ਗੱਲ ਕਰਦਾ, ਜਿਹੜੀ ਤੂੰ ਕੱਢ ਕੇ ਖੜਨੀ ਉਹ ਇਹਨਾਂ ਪੈੜੀਆਂ ਚੋਂ ਖੜਨੀ, ਉਹਦੇ ਦਰਿਆ ਦੇ ਵਿੱਚੋਂ ਪਾਣੀ ਚੋਂ ਕੱਢਣੀ ਆ, ਪਾਣੀ ਦੇ ਵਿੱਚੋਂ ਰੇਤ ਕੱਢ ਕੇ ਖੜਨੀ ਆ। ਉਹ ਆਹ ਤਾਂ ਰੇਤ ਨਹੀਂ ਕਿਸੇ ਕੰਮ ਵੀ, ਇਹ ਤੇ ਪਹਾੜ ਆ। ਇਹ ਤੇ ਚਲੋ ਇਹਨਾਂ ਦੀ ਮਿਹਰਬਾਨੀ ਜਿਹੜੇ ਆਣ ਕੇ ਸਾਡੇ ਨਾਲ ਟੱਕਰੇ ਆ। 15 ਦਿਨ ਹੋ ਗਿਆ, ਵੇਖ ਲਾ ਕਿਹੜੇ ਕਿਹੜੇ ਧੋੜੇ ਬੱਧੇ ਆ ਤੇ ਇਸ ਤਰ੍ਹਾਂ ਹੀ ਬੰਨੀ ਜਾਂਦੇ। ਮਹਾਰਾਜ ਮਿਹਰ ਕਰੇ। ਹੋ ਰਹੀ ਆਮ ਕਰਕੇ ਕਿਹਾ ਜਾਂਦਾ ਹੈ ਕਿ ਜਦੋਂ ਹੜ੍ਹ ਆਉਂਦਾ ਉਦੋਂ ਪੰਜਾਬ ਦੇ ਲੋਕਾਂ ਨੂੰ ਹੜ੍ਹ ਦੇ ਪਾਣੀ ਕਰਕੇ ਨੁਕਸਾਨ ਹੁੰਦਾ, ਫਸਲਾਂ ਤਬਾਹ ਹੋ ਜਾਂਦੀਆਂ, ਘਰ-ਬਾਰ ਤਬਾਹ ਹੋ ਜਾਂਦੇ ਆ। ਤੇ ਕਹਿੰਦੇ ਜੇ ਰੇਤ ਤੇ ਬਾਰਡਰ ਏਰੀਏ ਦੇ ਜਾਂ ਸਰਹੱਦੀ ਖੇਤਰ ਦੇ ਕਿਸੇ ਨੇ ਵੀ ਕੋਈ 2 ਬਾਟੇ ਵੀ ਕੱਢਣੇ ਹੋਣ ਤੇ ਉੱਤੇ ਪਰਚਾ ਦਰਜ ਹੋ ਜਾਂਦਾ। ਸਹੀ ਗੱਲ ਹੈ ਜੀ? ਹਾਂ ਹੁੰਦਾ ਇਹ ਕੋਈ ਨਵੀਂ ਗੱਲ ਥੋੜੀ ਆ। ਹੁਣੀ ਇੱਥੇ ਵੇਖ ਲਈ ਤੂੰ, ਦਿਹਾੜੀ ਡੰਗ ਤਾਂ ਹੀ ਵੇਖ ਲਈ। ਅੱਬਲ ਦੇ 2 ਇੱਥੇ ਮਾਰ ਵੀ ਗਏ ਉਹ ਛਾਪੇ, ਨਹੀਂ ਤੇ ਉਸੇ ਵੇਲੇ ਹੀ ਉਹਨਾਂ ਨੇ 1 ਮਿੰਟ ਨਹੀਂ ਖਲੋਂਦੇ। ਉਹ ਉਸੇ ਵੇਲੇ ਚੜ੍ਹ ਆਉਂਦੀਆਂ ਫੌਜਾਂ ਲੈ ਕੇ, ਉਸੇ ਵੇਲੇ ਆਪਦੀ ਪੁਲਿਸ ਲੈ ਕੇ ਤੇ ਉਸੇ ਵੇਲੇ ਅੰਦਰ ਕਰਦੇ ਟਰੈਕਟਰ। ਤੁਸੀਂ ਆਪਦੇ ਅਧਿਕਾਰ ਦੀ ਕਿਉਂ ਨਹੀਂ? ਪੰਜਾਬ ਬਾਰੇ ਤੇ ਕਿਹਾ ਜਾਂਦਾ ਕਿ ਪੰਜਾਬ ਦੇ ਲੋਕ ਆਪਦੇ ਅਧਿਕਾਰਾਂ ਦੀ ਗੱਲ ਕਰਦੇ ਆ, ਜਿਹੜੇ ਉਹਨਾਂ ਦੇ ਹੱਕ ਬਣਦੇ, ਹੱਕਾਂ ਨੂੰ ਲੈ ਕੇ ਉਹ ਸਵਾਲ ਕਰਦੇ ਆ ਪੀਸਫੁਲੀ ਵੇ ਦੇ ਨਾਲ। ਪਰ ਤੁਸੀਂ ਸਰਕਾਰ ਨੂੰ ਸਵਾਲ ਕਿਉਂ ਨਹੀਂ ਕਰਦੇ ਵੀ ਸਾਨੂੰ ਵੀ ਸਾਡੇ ਹੱਕ ਦਿਓ? ਸਰਕਾਰ ਤੇ ਸਾਡੇ ਕੋਲੇ ਆਵੇ ਤੇ ਉਹਦੇ ਨਾਲ ਕੋਈ ਸਵਾਲ ਕਰੀਏ। ਹੁਣ ਕਿੱਥੇ ਜਾ ਕੇ ਕਰੀਏ? ਲੀਡਰ ਤੇ ਆ ਜਾਂਦੇ ਵੋਟਾਂ ਵੇਲੇ। ਕੋਈ ਲੀਡਰ ਨਹੀਂ ਇਸੇ ਵੋਟਾਂ ਵੇਲੇ ਉਦੋਂ ਦਿਹਾੜੀ ਆਉਣਗੇ ਤੇ ਹੁਣ ਆਏ ਜਦੋਂ ਹੁਣ ਪਤਾ ਲੱਗੂ ਨਾ। ਇਹ ਤੇ ਹੁਣ ਗਾਂ ਗੱਡੀ ਚੱਲੂਗੀ, ਪਿੱਛੇ ਤੇ ਜੋ ਹੋ ਗਿਆ ਠੀਕ ਹੋ ਗਿਆ। ਇਹ ਤੇ ਗਾਂ ਇਹਨੂੰ ਮੁੜਨਗੇ। ਤੇ ਹੁਣ ਅਸੀਂ ਤੇ ਕਾਲੀਆਂ ਦਾ ਲਿਹਾਜ਼ ਨਹੀਂ ਰੱਖਦੇ, ਜਿਹੜੇ ਸਾਨੂੰ ਰਗੜ ਕੇ ਰੱਖ ਕੇ 20 ਸਾਲ ਹੀ ਦਿੱਤੀ। ਹਾਂ ਉਹਨਾਂ ਨੇ ਸਤਿਆਨਾਸ਼ ਸਾਡਾ ਉਹਨਾਂ ਹੀ ਕੀਤਾ ਵਾ, ਕਾਲੀਆਂ ਹੀ। ਬਾਦਲ ਕਿਆ ਨਹੀਂ, ਹੋਰ ਨਹੀਂ ਕਿਸੇ ਨੇ ਵੀ। ਜਿਹੜਾ ਇੱਥੋਂ ਤੱਕ ਨਹੀਂ, ਇਹ ਸਾਡੇ ਨਾਲ ਸਿਰੇ ਹੀ ਨਹੀਂ ਚੜ੍ਹ ਸਕਦੇ ਕਦੀ ਵੀ। ਜਿਸੋਂ ਤੱਕ ਇਹਨਾਂ ਚੜਾ ਕੇ ਜਿਹੜੀ ਇਹ ਇੱਥੋਂ ਤੱਕ ਦੇ ਇਹਨਾਂ ਨੂੰ ਇਹ ਦੀਦਾ ਹੈ ਕੋਈ ਸਾਡੇ ਇਹਨਾਂ ਨੇ ਹਾਲ ਬੁਰਾ ਕਰਨਾ ਵਾ ਤੇ ਇਹਨਾਂ ਨੇ ਸਾਡੇ ਮੌਰਾਂ ਤੇ ਚੜਾ ਕੇ ਤੇ ਹੁਣ ਕੋਈ ਨਹੀਂ, ਮਹਾਰਾਜ ਆਪੇ ਲਾਊਗਾ। ਆਮ ਆਦਮੀ ਪਾਰਟੀ ਨੇ ਇਨਕਲਾਬ ਤੇ ਲਿਆਂਦਾ, ਵੈਸੇ ਲੋਕਾਂ ਵਾਸਤੇ ਬਹੁਤ ਰੁਜ਼ਗਾਰ ਮਿਲ ਗਏ ਲੋਕਾਂ ਨੂੰ। ਮੈਂ ਤਾਂ ਨਹੀਂ ਮੰਨਦਾ ਵੀ ਕਿੱਥੇ ਹੋਊਗਾ ਇਨਕਲਾਬ। ਹਾਂ ਮੇਰੀ ਨਿਗਾਹ 'ਚ ਕਿਤੇ ਨਹੀਂ ਹੈਗਾ। ਨਹੀਂ ਹੈਗਾ ਨਾ। ਮੈਂ ਨਾ ਵਿਖਾ ਦੇਣ ਮੈਨੂੰ ਲਿਆਣ ਕੇ ਤੇ ਮੈਂ ਆਪਦੀ ਵੀ ਜਿਹੜੀ ਹੈਗੀ 2 ਕਿੱਲੇ ਇਹਨਾਂ ਨੂੰ ਲੈ ਦੂੰਗਾ। ਹਾਂ ਮਖੌਲ ਨਹੀਂ, ਕਿਤੇ ਨਹੀਂ ਹੈਗਾ ਰਾਜ ਨੇ ਇਹਨਾਂ ਦਾ ਕਿਤੇ। ਦੇ ਕੇ ਇਹਨਾਂ ਨੇ ਟਕਵਾਂਜ ਬਣਾ ਕੇ ਤੇ ਅਸੀਂ ਸਤਾਏ ਪਏ ਹਾਂ ਦੂਜੀਆਂ ਸਰਕਾਰਾਂ ਦੇ ਤੇ ਕਾਬੂ ਆ ਗਏ ਇਹਨਾਂ ਦੇ। ਹੁਣ ਤੂੰ ਸਿਆਣਾ ਵਾ ਵੀ ਕਿਸੇ ਹੋਰ ਦੇ ਧੱਕੇ ਹੋਈਏ ਤੇ ਕੋਈ ਲੱਭੀ ਦੀ ਆ ਓਟ ਤੇ ਅਸੀਂ ਆਖਿਆ ਕੋਈ ਨਾ ਕੋਈ ਕਰਨਗੇ ਤੇ ਇਹਨਾਂ ਨੇ ਤੇ ਸਾਡਾ ਅੱਗੇ ਨਾ ਸਤਿਆਨਾਸ਼ ਕਰਤਾ। ਹੁਣ ਤੂੰ ਮੰਨ ਗੱਲ, ਸਰਕਾਰ ਦਾ ਜਿਹੜਾ ਪੰਜਾਬ ਗਵਰਨਮੈਂਟ ਆ ਜਾਂ ਪੰਜਾਬ ਦੇਸ਼ ਆ ਸਾਡਾ, ਸਾਡੀ ਕਮਾਈ ਗਿਰ ਜਾਂਦੀ ਆ। ਇੰਨਾ ਧਨ ਅਸੀਂ ਪੈਦਾ ਕਰਨਾ, ਇੱਥੋਂ ਤੱਕ ਦੇਸ਼ ਨੂੰ ਲੈ ਕੇ ਕੌਣ ਆਇਆ? ਪੰਜਾਬ ਹੀ ਲੈ ਕੇ ਆਇਆ ਨਾ। ਸਾਰੇ ਹਿੰਦੁਸਤਾਨ ਨੂੰ ਸਰਮਾਇਆ 'ਚ ਕੀਤਾ। ਜੇ ਆਪਣੇ ਘਰ ਪੈਲੀ ਚੌਲ ਪਏ, ਝੋਨਾ ਪਿਆ ਤੇ ਫੇਰ ਹੀ ਮਾਇਆ ਵੱਟੀ ਜਾਣੀ ਆ। ਫਸਲ ਦੀ ਮਾਇਆ ਵੱਟੀ ਜਾਣੀ, ਕਾਹਦੀ ਵੱਟ ਲੂਗੀ ਮਾਇਆ? ਤੇ ਇੰਨਾ ਫਸਲ ਧਨ ਦੀ ਇਹਨਾਂ ਨੇ ਮਾਇਆ ਵੱਟ ਕੇ ਤੇ ਇਹ ਆਪ ਸਰਮਾਇਆਦਾਰ ਬਣੇ ਬੈਠੇ ਤੇ ਅਸੀਂ ਭਿਖਾਰੀ ਦੇ ਭਿਖਾਰੀ ਉਤਰਾ ਹੀ ਆ। ਰਾਤ ਦਿਨੇ ਅਸੀਂ ਇੱਥੇ ਯੱਬ ਕੇ ਮਰ ਗਏ। ਹੁਣ ਤਾਂ ਦੇ ਵੇਖ ਲਾ ਹਾਲੇ ਇੱਥੇ ਮੋਟਰ ਨੱਪੀ ਪਈ, ਇੱਕ ਉੱਥੇ ਨੱਪੀ ਪਈ ਆਵੇ ਰੇਤ ਦੇ ਵਿੱਚ। ਤੇ ਇਹ ਰੱਬ ਹੀ ਆ ਜਿਹੜਾ ਸਾਨੂੰ ਲਈ ਫਿਰਦਾ। ਜਿਹੜੀਆਂ ਮੋਟਰਾਂ ਤੁਹਾਡੀਆਂ ਦੱਬੀਆਂ ਗਈਆਂ ਤੇ ਆਬਾਦ ਕਿੱਦਾਂ ਹੋਣਗੀਆਂ ਫਿਰ ਹੁਣ?
ਇਹ ਮੋਟਰਾਂ ਹੁਣ ਕੱਢਦੇ ਆਵੇ ਟੋਏ ਟਾਏ ਮਾਰ ਕੇ ਕੱਢਦੇ ਆ, ਗਾੜੀ ਹੁਣ ਵੇਖਾਂਗੇ ਨਾ ਚਲਾ ਚਲੂ ਕੇ ਕਿਸ ਤਰ੍ਹਾਂ ਗੱਡੀ ਚੱਲਦੀ ਇਹਨਾਂ ਦੀ। ਹਾਂ ਸਾਰਾ ਕੰਮ ਨਿਬੜਿਆ ਵਾ। ਆਮ ਕਰਕੇ ਤੁਹਾਡੇ ਬਾਰੇ ਕਿਹਾ ਜਾਂਦਾ ਹੈ ਕਿ ਤੁਸੀਂ ਆਏ ਸਾਲ ਹੜ੍ਹਾਂ ਦੀ ਮਾਰ ਦੇ ਹੇਠ ਆ ਜਾਂਦੇ ਹੋ, ਪੁੱਤਾਂ ਵਾਂਗ ਪਾਲੀਆਂ ਜਿਹੜੀਆਂ ਫਸਲਾਂ ਤਬਾਹ ਹੋ ਜਾਂਦੀਆਂ। ਕਿਹੜੀ ਮਿੱਟੀ ਦੇ ਬਣੇ ਹੋਏ ਹੋ ਤੁਸੀਂ ਕਿ ਮਨ ਵੀ ਤੁਹਾਡਾ ਢਹਿੰਦਾ ਨਹੀਂ, ਫਿਰ ਤੁਸੀਂ ਖੜ ਜਾਂਦੇ ਹੋ? ਅਸਲ ਦੇ ਵਿੱਚ ਪਾਵਰ ਕਿਹੜੀ ਕੰਮ ਕਰਦੀ ਤੁਹਾਡੇ? ਪਾਵਰ ਤੇ ਅਕਾਲ ਪੁਰਖ ਦੀ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ, ਗੁਰੂ ਨਾਨਕ ਦੇਵ ਤੋਂ ਲੈ ਕੇ ਸਾਰੀ ਦੁਨੀਆ। ਹੁਣ ਸਾਨੂੰ ਤੇ ਸਾਰਾ ਇੱਥੇ ਆਇਆਂ ਨੂੰ 550 ਸਾਲ ਹੋਇਆ। ਇਹ ਤੇ ਲੋਕ ਕੀਤਾ ਕਦੋਂ ਦੇ ਵਸਦੇ ਆ। ਹਾਂ ਆਪਣਾ ਦੇ ਇੱਥੇ ਆਇਆਂ ਨੂੰ 500 ਸਾਲ ਹੀ ਹੋਇਆ ਨਾ ਅਜੇ, ਤੇ ਉਹ ਤੋਂ ਪਹਿਲਾਂ ਤੇ ਇਹੋ ਹੀ। ਤੇ ਉਦੋਂ ਤੋਂ ਲੈ ਕੇ ਮਹਾਰਾਜ ਨੇ ਜੋ ਬਲ ਦਿੱਤਾ ਵਾ ਉਹਦੇ ਬਲ ਨਾਲ ਤੁਰੇ ਫਿਰਦੇ ਆ, ਹੋਰ ਸਾਡੇ ਕੋਲੇ ਬਲ ਕਿੱਥੋਂ ਆਉਣਾ? ਬਾਪੂ ਜੀ, ਪੰਜਾਬ ਦੀ ਜਵਾਨੀ ਬਾਰੇ ਕਿਹਾ ਜਾਂਦਾ ਹੈ ਕਿ ਇੱਥੋਂ ਦੀ ਜਿਹੜੀ ਨੌਜਵਾਨੀ ਹੈ ਉਹ ਨਸ਼ੇੜੀ ਹੋ ਗਈ। ਉਹਨਾਂ ਨੂੰ ਉਹ ਜਿਹੜੇ ਨੌਜਵਾਨ ਆ ਉਹ ਬਾਹਰ ਵਿਦੇਸ਼ਾਂ ਦੇ ਵਿੱਚ ਜਾ ਕੇ ਪੱਕਾ ਵਸੇਬਾ ਕਰ ਲਿਆ, ਇੱਥੋਂ ਜ਼ਮੀਨਾਂ ਵੇਚਤੀਆਂ। ਤਾਂ ਇਸ ਚੀਜ਼ ਨੂੰ ਲੈ ਕੇ ਕੀ ਸੋਚਦੇ ਹੋ? ਜਦੋਂ ਹੜ੍ਹਾਂ ਦੀ ਗੱਲ ਆਈ, ਜਦੋਂ ਕਿਤੇ ਆਫਤ ਦੀ ਗੱਲ ਆਉਂਦੀ ਹੈ ਤੇ ਪੰਜਾਬ ਦੀ ਨੌਜਵਾਨੀ ਸਭ ਤੋਂ ਅੱਗੇ ਪਤਾ ਹੁੰਦੀ ਹੈ। ਚੱਕਰ ਕੀ ਆ, ਤੁਸੀਂ ਸਾਡੇ ਤੋਂ ਸਿਆਣੇ ਜੇ, ਪੜ੍ਹੇ ਲਿਖੇ ਜੇ। ਇਹ ਲੋਕ ਤੁਹਾਨੂੰ ਬਾਹਰ ਜਾਣ ਤੋਂ ਵੀ ਇਹਨਾਂ ਤੁਹਾਨੂੰ ਰੋਕਤ ਆ ਵੀ ਰੌਲਾ ਰੂਲਾ ਪਾ ਕੇ। ਹੋਰ ਗੱਲ ਕੋਈ ਨਹੀਂ, ਜੇ ਬਾਹਰ ਵਿਦੇਸ਼ਾਂ ਚਲੇ ਗਏ ਤੇ ਕੀ ਸੱਪ ਲੜ ਗਿਆ ਉੱਥੇ ਜਾ ਕੇ ਕਮਾਈ ਕਰ ਲੈਣਗੇ। ਤੇ ਹੁਣ ਇੱਥੇ ਨਹੀਂ ਕੁਛ ਦੀਦਾ ਤੇ ਕਾਹਦੀ ਕੀ ਕਮਾ ਲੋਗੇ ਇੱਥੇ? ਹਾਂ ਜੇ ਚਲੇ ਗਏ ਮੁੰਡੇ ਫਿਰ ਕੀ ਹੋਇਆ, ਸ਼ੌਂਕ ਵੀ ਪੂਰੇ ਕਰਨੇ ਪੈਂਦੇ ਆ ਕਈਆਂ ਗੱਲਾਂ ਦੇ। ਤੇ ਜੇ ਉੱਥੇ ਜਾ ਕੇ ਕਮਾਈ ਕਰ ਲਈ ਆ ਤੇ ਇਹਨਾਂ ਨੇ ਰੌਲਾ ਪਾ ਪਾ ਕੇ ਵੇਖ ਲਾ ਕਿੱਥੋਂ ਤੱਕ ਉਹਨਾਂ ਨੇ ਹੁਣ ਇੱਥੋਂ ਤੱਕ ਲੈਣ ਦਾ ਵੀ ਅਸੀਂ ਦਾੜੀ ਕੇਸ ਵੀ ਨਹੀਂ ਰੱਖਣ ਦੇਣੇ ਉਧਰ ਸਿੱਖਾਂ ਨੂੰ। ਹਾਂ ਤੇ ਇਹ ਇਹਨਾਂ ਦਾ ਆਪਦਾ ਹੀ ਆ ਸਭ ਕੁਛ। ਨਾ ਬਾਹਰ ਜਾਣ 'ਚ ਕੋਈ ਹੋਇਆ, ਨਾ ਸਾਡੇ ਬੰਦੇ ਨਸ਼ੇੜੀ ਹੋਏ ਆ। ਸਾਡੇ ਜਿਹੜੇ ਹੈਗੇ ਸਾਡੇ ਕਾਮਯਾਬ ਹੀ ਆ। ਜਿਹੜੇ ਨਸ਼ੇੜੀ ਹੋਣਗੇ ਉਹ ਇਹਨਾਂ ਦੇ ਹੋਣਗੇ, ਇਹੋ ਵਰਤਾ ਰਿਹਾ ਆ। ਬਾਕੀ ਗੱਡੀ ਕੋਈ ਨਹੀਂ ਗੀ। ਜਿਹੜੇ ਸਾਡੇ ਨਾਲ ਸਹਿਮਤ ਆ ਵੇਖ ਲੈ 50 ਖੜੇ ਆ, ਇਹਨਾਂ 'ਚੋਂ ਵਿਖਾ ਦੇ ਕੋਈ ਨਸ਼ੇੜੀ ਆ ਤੇ ਇਹ ਤੇ ਛਾਲਾਂ ਮਾਰਦੇ ਆ। ਹਾਂ ਬਦਨਾਮ ਕੀਤਾ ਜਾਂਦਾ ਇਹ ਪੰਜਾਬ। ਬਦਨਾਮ ਕੀਤਾ ਜਾਂਦਾ। ਜਿਹੜੇ ਨਸ਼ੇੜੀ ਹੈਗੇ ਆ ਉਹ ਇਹਨਾਂ ਦੇ ਆਪਦੇ ਹੀ ਆ। ਉਹਨਾਂ ਨੂੰ ਇਹ ਭੱਜ ਭੱਜ ਕੇ ਉਹਨਾਂ ਨੂੰ ਤਾਂ ਐਂ ਕਰਕੇ ਪਰਦੇ ਨਾਲ ਹੀ ਇਹ ਉੱਥੇ ਤੁਰੇ ਤੁਰੇ ਆਉਂਦੇ ਐਂ ਕਰਕੇ 2000 ਰੁਪਈਆ ਬੁੱਚ ਪਾ ਜਾਂਦੇ ਉਹਨਾਂ ਦੀ, 5000 ਪਾ ਜਾਂਦੇ ਵੀ ਆ ਕਿਤੇ ਚੁੱਪ ਕਰਕੇ ਇਹਦੀ ਮਾਂ ਨਾ ਕੂ ਪੈਂਦੀ ਹੋਵੇ ਕਿਤੇ ਵੀ ਇਹ ਮੇਰਾ ਪੁੱਤ ਨਸ਼ੇੜੀ ਆ। ਤੇ ਤੁਸੀਂ ਮਗਰ 15 ਜਣੇ ਦੇ ਇਹਨਾਂ ਦੇ ਸਮੈਕ ਵੇਚਣ ਵਾਲੇ ਤੁਰੇ ਫਿਰਦੇ ਆ। ਇਹ 1 ਲੀਟਰ ਦੇ ਮਗਰ 50 ਦਿਨ ਮੈਂ ਵਿਖਾ ਦੂੰਗਾ ਇੱਥੇ ਜਾ ਹੁਣ ਆ ਜਾਵੇ ਉਹ ਵੀ ਆ ਬੰਦੇ ਆ ਹੀ ਤੁਰੇ ਫਿਰਦੇ। ਹਾਂ ਇਹ ਆਪ ਆਪਦੇ ਜੇਬ ਚੋਂ ਕੱਢ ਕੇ ਤੈਨੂੰ ਨਹੀਂ ਇਹਨਾਂ ਰੁਪਈਆ ਵੀ ਦੇਣਾ, ਉਹਨੂੰ ਇਹਨਾਂ ਵੇਖ ਕੇ 5000 ਫੜਾ ਦੇਣਾ ਇਸੇ। ਨਹੀਂ ਤਾਂ ਮੁੰਡੇ ਕਿੰਨੇ ਪੁੱਛਦੇ ਇਸੇ ਕਿੰਨਿਆਂ ਨੂੰ ਦੇ ਕੇ ਗਏ। ਇਦਾਂ ਨਾ ਕਹੋ ਤੁਸੀਂ, ਸਰਕਾਰ ਨੇ ਘਰ ਢਾਏ ਜਿਹੜੇ ਨਸ਼ੇ ਵੇਚਦੇ ਆ। ਮੈਂ ਨਾ ਢਾਏ ਤੇ ਢਾ ਦੇਣਾ, ਅਸੀਂ ਕਿਹੜਾ ਬਣਾਇਆ ਵਾ ਸਾਡਾ ਢਾ ਦੇਣਗੇ? ਹਾਂ ਕਿ ਨਹੀਂ? ਉਹਦਾ ਹੀ ਢਾਉਣਗੇ ਨਾ ਜਿਹਦਾ ਬਣਿਆ ਹੋਊਗਾ। ਹਾਂ ਉਹ ਤੇ ਇਹਨਾਂ ਨੂੰ ਹੋਊਗਾ ਵੀ ਅਸੀਂ ਕਿਹਦਾ ਢਾਉਣਾ ਉਹਨਾਂ ਵੀ ਨਹੀਂਗਾ। ਉਹ ਕਿਸੇ ਦੀ ਗੁੱਠ ਡੇਕ ਕੇ ਭੂਰਾ ਮਾਸਾ ਕੈਮਰਾ ਮਾਰ ਕੇ ਤੇ ਬਣਾ ਦਿੱਤੀ ਬਿਲਡਿੰਗ ਢਹਿ ਹੈ। ਹਾਂ ਅਸੀਂ ਕਿਤੇ ਨਿਆਣੇ ਆ? ਇਹ ਸਭ ਕੁਝ ਇਹਨਾਂ ਦੇ ਵਿੱਚ ਆਪ ਹੀ ਆ, ਸਾਰਾ ਕੁਝ ਇਹ ਆਪ ਕਰ ਰਹੇ ਆ। ਸਾਡਾ ਦੇਖ ਕੇ ਇਹਨਾਂ ਨੇ ਇੱਕ ਮਾਰਨ ਦਾ ਢਕੰਜ ਬਣਾਇਆ ਵਾ ਵੀ ਚਲੋ ਇਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਅੱਗੇ ਇਹਨਾਂ ਨੂੰ ਹੋਰ ਕੁਝ ਕਰਨਾ ਪੈਂਦਾ। ਹੁਣ ਆ ਲੱਭ ਗਿਆ ਡੈਮਾਂ ਦਾ ਕੰਮ। ਬਾਪੂ ਜੀ ਇੱਕ ਗੱਲ ਹੋਰ ਦੱਸਿਓ ਕਿ ਜਿਹੜੇ ਨੌਜਵਾਨ ਹੈ, ਕੋਈ ਦੁਰਾਹੇ ਤੋਂ ਆਇਆ, ਕੋਈ ਲੁਧਿਆਣੇ ਤੋਂ ਆਇਆ, ਕੋਈ ਕਿਸੇ ਜਗ੍ਹਾ ਤੋਂ ਆਇਆ, ਇਹ ਨੌਜਵਾਨ ਤੇ ਤੁਹਾਡੀਆਂ ਜ਼ਮੀਨਾਂ ਪੱਧਰ ਕਰਨ ਨੂੰ ਲੈ ਕੇ ਆ ਗਏ। ਪਰ ਮੈਨੂੰ ਲੱਗਦਾ ਵੀ ਤੁਸੀਂ 2-3 ਜਾਣੇ ਆ ਜਿਹੜੇ ਜ਼ਮੀਨਾਂ ਪੱਧਰ ਕਰਵਾਉਣ ਵਾਸਤੇ ਤੁਸੀਂ ਇਹਨਾਂ ਕੋਲੇ ਆਏ ਹੋ। ਬਾਕੀ ਤੁਹਾਡੇ ਪਿੰਡ ਵਾਲੇ ਜਾਂ ਜਿਹੜੇ ਜ਼ਮੀਨਾਂ ਦੇ ਮਾਲਕ ਉਹ ਕਿੱਥੇ ਆ? ਉਹ ਤੇ ਅੱਜ ਸਾਡਾ ਵਾ ਬਾਬੇ ਬੁੱਢੇ ਸਾਹਿਬ ਦਾ ਮੇਲਾ ਚੱਲਣ ਡਿਆ। ਸਾਡੀ ਸੰਗਤ ਦੇ ਜਿਆਦੀ ਉੱਥੇ ਲੰਗਰਾਂ 'ਚ ਰੁੱਝੀ ਆ। ਉੱਥੇ ਲੰਗਰ ਸਾਡੇ ਬੰਦਿਆਂ ਨੇ ਆਪ ਲਾਏ, ਅਸੀਂ ਖੁਦ ਆਪ ਲਾਏ। ਅਸੀਂ ਆ ਲੰਗਰ ਨਹੀਂ ਗਾ ਪਿੱਛੇ ਹਟਣ ਦੇਣਾ। ਚੱਲ ਕੁਛ ਨਹੀਂ ਕਰ ਰਿਹਾ ਤੇ ਕੁਛ ਨਹੀਂ ਹੁੰਦਾ। ਮੁੰਡਿਆਂ ਨੇ ਲਾ ਕੇ ਗਰਾਈ ਦੇ ਅੱਡੇ ਦੇ ਕੋਟ ਬੁੱਢੇ ਲੰਗਰ ਇਸ 4 ਕਿਲੋਮੀਟਰ ਦੂਰ ਚੱਲਣ ਡਿਆ। ਸਾਰੇ ਬੰਦੇ ਟੋਟਲ ਉੱਥੇ ਆ। ਇਸੇ ਇਸ ਕਰਕੇ ਅਸੀਂ ਕੋਈ ਵੀ ਨਹੀਂ ਗਿਆ। ਮੁੰਡਾ ਕਿੱਥੋਂ ਆ ਤੇ ਜਾਂ ਮੇਰੇ ਭਤੀਜੇ 2 ਤੇ ਹੋਰ ਕੋਈ ਨਹੀਂ ਗਾ। ਅਸੀਂ 4-5 ਜਣੇ ਆ ਬੇਲੀ ਵਾਲਾ ਤੇ ਆ ਚਾਚਾ ਆਇਆ ਹੈ। ਹੁਣ ਇਹਨੇ ਵੇਖਿਆ ਵਾ ਵੀ ਟਰੈਕਟਰ ਉਧਰ ਵੀ ਖੜਨੇ ਦਰਿਆ। ਉਹਦੇ ਲੋਕ ਇਹ ਵੀ ਸਲਾਹਾਂ ਦਈ ਜਾਂਦੇ ਕਿ ਲੰਗਰ ਤੇ ਤੁਸੀਂ ਆਏ ਸਾਲ ਹੀ ਲਾਉਣੇ ਹੋ, ਲੰਗਰ ਬਾਅਦ ਵਿੱਚ ਥੋੜੇ ਘੱਟ ਕਰ ਲਓ, ਫਿਰ ਅਗਲੇ ਸਾਲ ਲਾ ਲਿਓ। ਪਹਿਲਾਂ ਜਿਹੜੇ ਹੜ੍ਹਾਂ ਨਾਲ ਰੁੜੇ ਇਹਨਾਂ ਨੂੰ ਤੇ ਠਾ ਲਓ। ਉਹ ਨਹੀਂ ਕੋਈ ਗੱਲ ਵੀ। ਇਹਨਾਂ ਨੇ ਤੇ ਆਖੀ ਜਾਣਾ ਵਾ ਵੀ ਲੰਗਰ ਨਾ ਲਾਓ। ਲੰਗਰ ਤੇ ਸਾਡੇ ਰੱਬ ਨੇ ਦਿੱਤਾ ਵਾ। ਲੰਗਰ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜਾਣ ਲੱਗੇ ਉਹਨਾਂ ਨੂੰ ਕੜਛੀਆਂ ਫੜਾ ਕੇ ਗਏ ਹੈਗੇ ਸਿੰਘਾਂ ਆਪਦਿਆਂ ਨੂੰ। ਹਾਂ ਭਾਈ ਰੂਪੇ ਉਹਨਾਂ ਨੂੰ ਵੀ ਆਹ ਤੁਸੀਂ ਕੜਛੀਆਂ ਡੋਰੀਆਂ ਲੈ ਲਓ, ਇਹਨਾਂ ਨਾਲ ਵਰਤਾਉਣਾ ਵਾ। ਤੇ ਲੰਗਰ ਦੀ ਢਿੱਲ ਨਾ ਰੱਖਿਓ ਜੇ ਇੱਕ ਦਿਨ ਵੀ। ਰੋਟੀ ਮਗਰ ਵਜੇ ਜਾਂ ਨਾ ਵਜੇ। ਉਹਦਾ ਕਰਕੇ ਤੇ ਸਭ ਕੁਝ ਹੋ ਰਿਹਾ ਤੁਹਾਡੇ ਨਾਲ। ਤੁਹਾਨੂੰ ਪਤਾ ਲੱਗਣੀ ਡਿਆ ਵੀ ਸਭ ਕੁਝ ਉਹਨਾਂ ਦਾ ਕਰਕੇ ਹੀ ਆ। ਜੇ ਇੱਥੇ ਲੰਗਰ ਨਾ ਉਹਦੇ ਇੱਥੇ ਖਲੋਣਾ ਕਿਸੇ ਨੇ। ਲੰਗਰ ਉਹਦੇ ਹੋਰ ਵੀ 4 ਆ ਜਾਣਗੇ। ਇੱਧਰ ਵੀ ਨੌਜਵਾਨ ਵੀਰ ਆ ਸੇਵਾ ਕਰਨ ਵਾਸਤੇ ਆਏ ਆ। ਬਾਈ ਜੀ ਕਿਹੜੇ ਏਰੀਏ ਤੋਂ ਆਏ ਹੋ ਤੁਸੀਂ? ਸਾਡਾ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਅਸੀਂ ਪਹਿਲਾਂ ਤਾਂ ਸਾਡੇ ਵੀਰ ਰਜਿੰਦਰ ਭਾਈ ਸਾਹਿਬ ਰਜਿੰਦਰ ਸਿੰਘ ਤਲਵੰਡੀ ਦਾ ਧੰਨਵਾਦ ਆ। ਤੇ ਇਹਨਾਂ ਨੇ ਸਾਨੂੰ ਸੇਵਾ ਬਖਸ਼ੀ। ਅਸੀਂ ਸਾਡਾ ਪਿੰਡ ਭੁੱਟਾ, ਜ਼ਿਲ੍ਹਾ ਲੁਧਿਆਣਾ, ਰਾੜਾ ਸਾਹਿਬ
ਸਾਨੂੰ 6-7 ਕਿਲੋਮੀਟਰ। ਕੀ ਸੋਚ ਕੇ ਆਏ ਹੋ ਤੁਸੀਂ, ਕਿਉਂਕਿ ਹੜ੍ਹਾਂ ਦੇ ਨਾਲ ਜਿਹੜੇ ਲੋਕ ਰੁੜੇ ਆ ਉਹਨਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਨੇ, ਪਰ ਕਿਤੇ ਨਾ ਕਿਤੇ ਬੇਪਰਵਾਹੀ ਵੀ ਦੇਖੀ ਅਸੀਂ ਵੀ ਉਹ ਬੇਪਰਵਾਹ ਆ ਵੀ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪਰਵਾਹ ਨਹੀਂ, ਇਹ ਤੇ ਆਫਤਾਂ ਆਉਂਦੀਆਂ ਰਹਿੰਦੀਆਂ ਪੰਜਾਬ ਦੇ ਸਿਰ। ਤਾਂ ਇੱਥੇ ਆ ਕੇ ਜਦੋਂ ਇਹਨਾਂ ਲੋਕਾਂ ਨੂੰ ਮਿਲੇ ਹੋ, ਗਰਾਊਂਡ ਦੇ ਹਾਲਾਤ ਦੇਖੇ ਤੇ ਮਹਿਸੂਸ ਕੀ ਕੀਤਾ ਆ? ਵੀਰ ਮਹਿਸੂਸ ਤਾਂ ਬਹੁਤ ਜਾਣੀ ਦੁੱਖ ਲੱਗਦਾ ਉਰੇ ਦੇਖ ਕੇ ਸਾਡੇ ਭਰਾਵਾਂ ਦਾ ਹਾਲ। ਤੇ ਬਾਕੀ ਇੱਕ ਵੀਰ ਮੈਂ ਜ਼ਰੂਰ ਬੇਨਤੀ ਕਰਦਾ ਕਿ ਜਿਹੜੇ ਨੇੜੇ ਦੇ ਨੇ ਨਾ, ਇਹਨਾਂ ਦੇ ਭਰਾ ਨੇ ਨਜ਼ਦੀਕ ਦੇ, ਕਿ ਇਹ 2-4 ਬੰਦੇ ਸਾਡੇ ਕੋਲ ਖੜੇ ਨੇ, ਅਸੀਂ 200 ਕਿਲੋਮੀਟਰ ਤੋਂ ਆ ਕੇ ਆਪਾਂ ਸੇਵਾ ਕਰਦੇ ਹਾਂ, ਕਿ ਆਪਾਂ ਆਪਦੇ ਭਾਈ ਜਿਹੜੇ ਆਪਣੇ ਗੁਆਂਢੀ ਨੇ ਨਾਲ ਨੇ ਆਪਣੇ, ਕਿ ਆਪਾਂ ਉਹਨਾਂ ਦੀ ਸੇਵਾ ਨਹੀਂ ਕਰ ਸਕਦੇ ਯਾਰ? ਠੀਕ ਹੈ ਕਿ ਨਹੀਂ? ਇਹਨਾਂ ਨੂੰ ਆਪਣੇ ਨਾਲੋਂ ਪਹਿਲਾਂ ਖੜਨਾ ਚਾਹੀਦਾ ਇੱਥੇ, ਕਿ ਅਸੀਂ 50 ਟਰੈਕਟਰ ਲੈ ਕੇ ਖੜੇ ਆ ਤੁਹਾਡੇ ਨਾਲ। ਠੀਕ ਹੈ ਕਿ ਨਹੀਂ? ਇਹ ਆਪਣਾ 2 ਘੰਟੇ ਦਾ ਕੰਮ ਨਹੀਂ, 2 ਘੰਟਿਆਂ ਦੇ ਵਿੱਚ ਨਿਬੇੜ ਦਾਂਗੇ ਜੇ ਆਪਾਂ ਨੂੰ ਇਹਨਾਂ ਦੇ ਭਰਾ ਨੇ ਜਿਹੜੇ ਉਹ ਆਪਾਂ ਨੂੰ ਮਦਦ ਕਰਨ। ਮਤਲਬ ਜਿੱਥੋਂ ਤੁਸੀਂ ਦੂਰੋਂ ਚੱਲ ਕੇ ਆਏ ਹੋ ਤਾਂ ਉੱਥੇ ਜਿਹੜੇ ਨੇੜੇ ਬੰਨੇ ਵਾਲੇ ਉਹਨਾਂ ਦਾ ਫਰਜ਼ ਬਣਦਾ ਆ, ਉਹਨਾਂ ਦਾ ਜ਼ਿਆਦਾ ਬਣਦਾ। ਆਪਾਂ ਤਾਂ ਸੇਵਾ ਸਮਝ ਕੇ ਆਏ ਆ ਜੀ, ਆਪਾਂ ਤਾਂ ਕਰਨੀ ਆ, ਜਿੱਥੇ ਮਰਜ਼ੀ ਆਪਾਂ ਨੂੰ ਹੁਕਮ ਲੱਗ ਜਾਵੇ ਆਪਾਂ ਉੱਥੇ ਸੇਵਾ ਹੀ ਕਰਨੀ ਆ। ਪਰ ਜਿਹੜੇ ਭਰਾ ਨੇ ਨਜ਼ਦੀਕ, ਉਹਨਾਂ ਦਾ ਜ਼ਿਆਦਾ ਫਰਜ਼ ਹੈ ਕਿ ਆਪਣੇ ਭਰਾਵਾਂ ਦੀ ਮਦਦ ਕਰਨ, ਨਾਲ ਆ ਕੇ ਖੜਨ ਡਟ ਕੇ, ਕਿ ਇਹਨਾਂ ਦਾ ਨੁਕਸਾਨ ਹੋਇਆ, ਚੱਲ ਜੇ ਆਪਣਾ ਨਹੀਂ ਨੁਕਸਾਨ ਹੋਇਆ ਆਪਾਂ ਇਹਨਾਂ ਦੇ ਖਾਤਰ ਨਾਲ ਸਪੋਰਟ ਤਾਂ ਕਰ ਸਕਦੇ ਹਾਂ। ਕਿੰਨਾ ਨੁਕਸਾਨ ਹੋਇਆ, ਆਪਣੀਆਂ ਫਸਲਾਂ ਵਧੀਆ ਫਸਲਾਂ ਖੜੀਆਂ ਨੇ, ਕਿਸੇ ਦਾ ਨਹੀਂ ਨੁਕਸਾਨ ਹੋਇਆ। ਅਸੀਂ ਦੇਖਿਆ, ਸਾਰੇ ਆਏ ਆ, ਸਭਰਾ ਪਿੰਡ ਵੀ ਦੇਖਿਆ ਸੀ, ਵਧੀਆ ਫਸਲ ਖੜੀ ਆ, ਕੋਈ ਨੁਕਸਾਨ ਨਹੀਂ ਹੈਗਾ। ਜਿਨ੍ਹਾਂ ਵੀਰਾਂ ਦਾ ਨੁਕਸਾਨ ਹੋਇਆ ਉਹਨਾਂ ਲਈ ਆਪਾਂ ਡਟ ਕੇ ਖੜਨਾ ਚਾਹੀਦਾ। ਯਾਨੀ ਆਪਾਂ 200 ਕਿਲੋਮੀਟਰ ਤੋਂ ਆਉਣਾ, ਆਪਾਂ 2 ਕਿਲੋਮੀਟਰ ਤੋਂ ਆਉਣਾ, ਕਿੰਨਾ ਫਰਕ ਆ? ਜਦੋਂ ਆਪਾਂ 200 ਕਿਲੋਮੀਟਰ 7-8 ਘੰਟਿਆਂ ਦੀ ਬਾਟ ਕੱਢਣੀ ਆ, ਉਨੇ ਟਾਈਮ 'ਚ ਕਿੰਨਾ ਕਿਰਾਇਆ ਜਾਊ? ਬਾਈ ਜੀ ਤੁਸੀਂ ਵੀ ਇੱਥੋਂ ਹੀ ਆ? ਹਾਂ, ਮੈਂ ਲੋਕਲ ਹਾਂ, ਮੇਰਾ ਪਿੰਡ ਤਾਂ ਬਾਹਰ ਹੈ, ਪਾਲੀ ਮੇਰੀ ਵੀ ਦੇ ਵਿੱਚ ਹੈ ਦਰਿਆ ਦੇ। ਵੀਰੇ ਸੇਵਾ ਕਰਨ ਆਏ ਨੇ, ਇਹਨਾਂ ਦਾ ਸੁਝਾਅ ਠੀਕ ਹੈ, ਸਹਿਮਤ ਹੋ ਤੁਸੀਂ ਇਹਦੇ ਨਾਲ? ਕਿ ਕਹਿੰਦੇ ਨੇ ਕਿ ਜਿਹੜੇ ਦੂਰ ਦਰੇਡੇ ਦੇ ਲੋਕ ਨੇ ਉਹ ਤਾਂ ਚਾਹੁੰਦੇ ਨੇ ਕਿ ਭਲਾ ਕੀਤਾ ਜਾਵੇ, ਆਏ ਵੀ ਨੇ ਮਦਦ ਕਰਨ ਵਾਸਤੇ, ਪਰ ਜਿਹੜੇ ਨੇੜੇ ਵਾਲੇ ਨੇ ਉਹ ਮਦਦ ਕਿਉਂ ਨਹੀਂ ਕਰਦੇ ਇੱਕ ਦੂਜੇ ਦੀ? ਅਸਲ ਦੇ ਵਿੱਚ ਨਾ ਹਾਲੇ ਜਿਹੜਾ ਨਾ ਕਣਕ ਦੀ ਬਿਜਾਈ ਆਉਣ ਵਾਲੀ ਆ, ਲੋਕ ਇੱਥੇ ਰੁੱਝੇ ਨੇ, ਉਹਨਾਂ ਇਹ ਆ ਵੀ ਜਿਹੜੇ ਪਾਸੇ ਵਾਲੇ ਸੇਵਾ ਕਰਨ ਆਉਂਦੇ ਉਹ ਇੱਕ ਤਰ੍ਹਾਂ ਕਰ ਲੈਣ, ਉਦੋਂ ਬਾਅਦ ਜਦੋਂ ਇਹ ਨਹੀਂ ਆਉਣਗੇ, ਇਹ ਆਪਣੇ ਕੰਮ 'ਚ ਰੁੱਝ ਜਾਣਗੇ, ਉਦੋਂ ਅਸੀਂ ਇੱਥੇ ਲੋਕਲ ਸੇਵਾ ਕਰਾਂਗੇ। ਪਰ ਕੁਝ ਕੁ ਲੋਕ ਹੁੰਦੇ ਆ ਵੀ ਜਿਹੜੇ ਨਹੀਂ ਵੀ ਬਾਂਹ ਫੜਦੇ, ਨਹੀਂ ਵੀ ਆਉਂਦੇ। ਆਪਾਂ ਸਾਰਿਆਂ ਨੂੰ ਇਹ ਗੱਲ ਨਹੀਂ ਕਹਿ ਸਕਦੇ ਵੀ ਸਾਰੇ ਇੱਕੋ ਜਿਹੇ ਨੇ, ਕੁਝ ਬੰਦੇ ਹੁੰਦੇ ਆ ਵੀ ਜਿਹੜੇ ਨਹੀਂ, ਜਿਹੜੇ ਉਲਟਾ ਸਗੋਂ ਇਹਨਾਂ ਦਾ ਹੱਕ ਵੀ ਖਾਂਦੇ ਆ। ਹਾਂਜੀ, ਕਈ ਵਾਰੀ ਇਦਾਂ ਹੁੰਦਾ ਕਿ ਇੱਥੇ ਕੋਈ ਛੋਟਾ ਮੋਟਾ ਲੀਡਰ ਆ ਜਾਏ ਤੇ ਉੱਥੇ ਉਹਦੇ ਗਧੇੜਿਆਂ ਤੱਕ ਚੜਨ ਵਾਸਤੇ ਕਈ ਵਾਰੀ ਜਾਂਦੇ ਆ, ਕਿਤੇ ਲੀਡਰ ਦੀ ਕਿਸੇ ਦੀ ਭਾਲਦੀ ਤਾਂ ਨਹੀਂ ਕਰਦੇ ਵੀ ਕੋਈ ਲੀਡਰ ਆ ਜਾਏ ਫਿਰ ਹੀ ਜਾਵਾਂਗੇ ਅਸੀਂ? ਕੁਛ ਜਿਹੜੇ ਮੌਜੂਦਾ ਸਰਕਾਰ 'ਚ ਆ ਉਹ ਹੋ ਵੀ ਸਕਦੇ ਆ ਵੀ ਉਹ ਜਦੋਂ ਲੀਡਰ ਆਵੇ ਜਾਂ ਸਾਨੂੰ ਲੀਡਰ ਆਖੂਗਾ ਤੁਸੀਂ ਕਿਉਂ ਗਏ ਮੇਰੇ ਤੋਂ ਬਗੈਰ ਉੱਥੇ, ਅੱਗੇ ਕਈਆਂ ਨਾਲ ਹੋਈ ਵੀ ਆ ਗੱਲ। ਚਲੋ ਤੁਸੀਂ ਲੋਕਲ ਹੋ, ਤੁਸੀਂ ਪੀੜ ਤੋਂ, ਤੁਹਾਡੀਆਂ ਜ਼ਮੀਨਾਂ ਫਸਲਾਂ ਸਾਰਾ ਕੁਝ ਬਰਬਾਦ ਹੋਇਆ, ਕੀ ਲੱਗਦਾ ਕਿ ਜਿੱਦਾਂ ਇਹ ਵਾਰਸ ਪੰਜਾਬ ਵਾਲੇ ਲੱਗੇ ਹੋਏ ਆ, ਹੋਰ 1-2 ਸੰਸਥਾਵਾਂ ਲੱਗੀਆਂ ਹੋਈਆਂ, ਇਹਨਾਂ ਸਿੱਖ ਸੰਸਥਾਵਾਂ ਤੋਂ ਬਿਨਾਂ ਤੁਹਾਡੇ ਕੋਲੇ ਕੋਈ ਪੋਲੀਟੀਕਲ ਤੌਰ ਤੇ ਕੋਈ ਪੋਲੀਟੀਕਲ ਜਮਾਤ ਵੀ ਪਹੁੰਚੀ ਹੈ ਮਦਦ ਕਰਨ ਵਾਸਤੇ? ਨਹੀਂ, ਬਿਲਕੁਲ ਨਹੀਂ, ਐਲਾਨ ਕਰ ਦਿੰਦੇ, ਆਉਂਦਾ ਕੋਈ ਨਹੀਂਗਾ, ਸਿਰਫ ਐਲਾਨ ਹੀ ਰਹਿ ਜਾਂਦਾ ਉਹਨਾਂ ਦਾ। ਕਿ 23 'ਚ ਵੇਖ ਲਓ ਕਿੰਨੇ ਐਲਾਨ ਕੀਤੇ ਸੀ, ਕਿਆ ਬੱਕਰੀ ਮਰੀ ਦਾ, ਕੁਕੜੀ ਮਰੀ ਦੇ ਪੈਸੇ ਦੇਵਾਂਗੇ, ਉਹ ਕਿਸੇ ਨੂੰ ਮਿਲੇ ਆ? ਉਲਟਾ ਜਿਹੜਾ ਸੈਂਟਰ ਸਰਕਾਰ ਵੱਲੋਂ ਪੈਸੇ ਆਏ ਸੀ ਉਹ ਵੀ ਖਾਧੇ ਗਏ, ਉਹ ਵੀ ਪੂਰੇ ਨਹੀਂ ਮਿਲੇ। ਇਹਨਾਂ ਆਪਦੇ ਕੋਲੋਂ ਤਾਂ ਕੁਝ ਵੀ ਨਹੀਂ ਦਿੱਤਾ। ਬਿਲਕੁਲ। ਬਾਪੂ ਜੀ ਤੁਸੀਂ ਵੀ ਇੱਥੋਂ ਦੇ ਰਹਿਣ ਵਾਲੇ ਹੋ? ਇੱਥੋਂ ਜੀ ਰਹਿਣ ਵਾਲੇ। ਕੀ ਕੰਮ ਕਰਦੇ ਆ ਤੁਸੀਂ? ਵਾਹੀ ਦਾ ਜੀ। ਵਾਹੀ ਕਰਦੇ ਹੋ? ਹਾਂਜੀ। ਤੇ ਬਾਪੂ ਜੀ ਤੁਹਾਡੀ ਤੇ ਇੱਕ ਬਾਹ ਹੀ ਨਹੀਂ ਹੈਗੀ, ਵਾਹੀ ਕਿੱਦਾਂ ਕਰ ਲੈਣੇ ਬਾਹ ਨਹੀਂ ਕਿ? ਅੱਛਾ, ਇੱਕ ਬਾਹ ਨਾਲ ਵਾਹੀ ਕਰਦੇ ਹੋ। ਕਿੰਨੇ ਕਿੱਲੇ ਜ਼ਮੀਨ ਸੀ ਤੁਹਾਡੇ ਕੋਲ? ਮੇਰੇ ਕੋਲ ਜੀ 10 ਕਿੱਲੇ ਆ, 10 ਤੇ 4 ਮੇਰੇ ਕੋਲ ਠੇਕੇ ਤੇ ਆ, ਤੇ ਉਹ ਵਾਹੀ ਕਰਦੇ ਆ। ਮਤਲਬ 14 ਕਿੱਲੇ ਦੀ ਜਿਹੜੀ ਵਾਹੀ ਆ ਤੁਸੀਂ ਇਕੱਲੇ ਕਰਦੇ ਹੋ? ਇਕੱਲੇ ਕਰਦੇ ਆ। ਤੇ ਹੁਣ ਕਿੰਨੀ ਕਿ ਤੁਹਾਡੀ ਫਸਲ ਬਚੀ ਇਸ ਵੇਲੇ? ਕੋਈ ਵੀ ਨਹੀਂ ਬਚਾ, ਕੋਡਾ ਦੇਖ ਲਓ ਸਾਰਾ ਉਹ ਸਫਾਈਆਂ ਕਰਦਾ ਹੀ ਹੋਈਆਂ ਪਈਆਂ ਜੋ, ਤੇ ਸਾਰਾ ਕੁਝ ਹੀ ਬਰਬਾਦ ਹੋ ਗਿਆ? ਹੋ ਗਿਆ ਜੀ, ਇਸ ਵਾਰ ਇੰਨਾ ਜਿਹੜੀ ਰੇਤਾ ਨਹੀਂ ਪਈ ਤੇ ਇਹ ਝੋਨਾ ਸਾਰਾ ਖਤਮ ਹੋ ਗਿਆ। ਬਾਪੂ ਜੀ ਬੜੀ ਵੱਡੀ ਗੱਲ ਕਹਿ ਰਹੇ ਹੋ, 14 ਕਿੱਲੇ ਖੇਤੀ ਸੀ, ਇੱਕ ਬਾਣ ਹੀ ਹੈਗੀ, ਤਾਂ ਵੀ ਮੁਸ਼ੱਕਤ ਘਾਲ ਕੇ ਤੁਸੀਂ ਖੇਤੀ ਕਰਦੇ ਹੋ ਤੇ ਸਾਰੀ ਬਰਬਾਦ ਹੋ ਗਈ, ਤੇ ਮਨ ਨਹੀਂ ਢੈਂਦਾ ਤੁਹਾਡਾ? ਨਾ, ਮਨ ਨਹੀਂ ਢੈਂਦਾ, ਜੋ ਪਰਮੇਸ਼ਰ ਨੇ ਲਿਖਿਆ ਨਹੀਂ ਹੋ ਕੇ ਰਹਿਣਾ, ਚੜ੍ਹਦੀ ਕਲਾ ਹੀ ਹੈ, ਚੜ੍ਹਦੀ ਕਲਾ ਹੀ ਆ, ਜੋ ਕੋਈ ਗਵਾਤ ਨਹੀਂ, ਜੋ ਤੇ ਤਾਂ ਹੋ ਗਿਆ, ਨਹੀਂ ਤੇ ਨਹੀਂ ਹੋ ਗਿਆ। ਜ਼ਿਮੀਂਦਾਰ ਦਾ ਜਿਹੜਾ ਆਸਰਾ ਆ ਉਹ ਫਸਲ ਤੇ ਹੁੰਦਾ, ਤੁਹਾਡੀ ਤੇ ਫਸਲ ਹੀ ਨਹੀਂ। ਫਸਲ ਤੇ ਹੁੰਦਾ ਏ, ਹੁਣ ਕੀ ਕਰਾਂਗੇ? ਹੁਣ ਤਾਂ ਜੋ ਪਾਗਲ ਸਕਦੇ ਕਰਤਾ ਹੋ ਗਿਆ। ਕੱਲੇ ਤੁਸੀਂ ਚੜ੍ਹਦੀ ਕਲਾ ਚੋਂ ਜਾਂ ਪਰਿਵਾਰ ਵੀ ਚੜ੍ਹਦੀ ਕਲਾ ਚ? ਪਰਿਵਾਰ ਵੀ ਚੜ੍ਹਦੀ ਕਲਾ ਚ ਹੀ ਉਸ ਤਰ੍ਹਾਂ, ਉਹਨਾਂ ਨੂੰ ਵੀ ਪਰਵਾਹ ਕੋਈ ਕੀਤੀ। ਜਦੋਂ ਜੋ ਹੋਣਾ ਤੇ ਹੁਣ ਕੀ ਕਰਾਂਗੇ, ਮਰ ਤੇ ਸਕਦੇ ਨਹੀਂ।
ਇੰਨੇ ਸਿਰੜੀ ਕਿੱਦਾਂ ਹੋ ਗਏ? ਹੁਣ ਕੀ ਕਰੀਏ, ਹਰ ਸਾਲ ਤੇ ਜੇ 24 ਚ ਤੇ ਆ ਜਾਂਦਾ, 88 ਚ ਆਇਆ, 28 ਚ, 23 ਚ ਆ ਗਿਆ, ਤੇ ਇਦਾਂ ਸਾਰਾ ਹੁੰਦਾ ਰਹਿੰਦਾ। ਇਸ ਵਾਰ ਤੇ ਜਿਹੜੇ ਵੀਰ ਆ ਇਹ ਤੁਹਾਡੀ ਮਦਦ ਕਰਨ ਵਾਸਤੇ ਆਏ ਨੇ, ਸੇਵਾ ਕਰ ਰਹੇ, ਦਿਨ ਰਾਤ ਤਤਪਰ ਨੇ ਇਸ ਕਾਰਜ ਦੇ ਵਿੱਚ। ਇਹ ਤੋਂ ਪਹਿਲਾਂ ਕਿਸੇ ਨੇ ਬਾਹ ਫੜੀ ਤੁਹਾਡੀ ਕਦੇ? ਨਾ ਨਾ, ਕਿਸੇ ਨਹੀਂ ਬਾਂਹ ਫੜੀ। ਇਹ ਐਤਕੀ ਆ ਜਿਹੜਾ ਪਹਿਲਾ ਸੰਸਾ ਹੋਇਆ। ਕੀ ਲੱਗਦਾ ਕਿ ਲੀਡਰ ਕਿਉਂ ਨਹੀਂ ਬਾਹ ਫੜਦੇ ਫਿਰ ਤੋਂ? ਲੀਡਰ ਸਾਡੇ ਹੈਗੇ ਹੀ ਨਹੀਂ ਨੇ। ਆਹ ਬੌਕਰ ਹੀ, ਉਹ ਆਂਦਾ ਬੌਕਰ ਨਾ ਹੁੰਜ ਕੇ ਮੈਨੂੰ ਦੇ ਦਿਓ। ਲੀਡਰ ਸਾਡਾ ਬੌਕਰ ਆ। ਉਹ ਉਦਣ ਆਇਆ ਹੀ, ਗੰਦੀ ਖਲ ਪਤਾ ਨਹੀਂ ਕਿੱਥੋਂ ਫੀਡ ਲਿਆ ਗਿਆ ਹੋ, ਤੇ ਉਹ ਚੋ ਖਾਂਦੇ ਹੀ ਨਹੀਂ ਡੰਗਰ। ਕੌਣ ਲਿਆਇਆ ਸੀ? ਉਹੋ ਹੀ ਆ ਸਾਡਾ ਬੌਕਰ, ਦੂਜਾ ਬੌਕਰ ਆ, ਭੁੱਲਰ ਸਾਹਿਬ। ਉਹ ਸਾਡੇ ਤੇ ਨਹੀਂ ਵੋਟਾਂ ਨਹੀਂ ਪਾਉਣੀਆਂ, ਕਰਨਾ ਕੁਛ ਨਹੀਂ, ਤੇ ਬੌਕਰ ਹੀ ਆ। ਹੋਰ ਨਾ ਨੇ ਆਉਣਾ, ਨਾ ਅਸੀਂ ਜਾਣਾ, ਨਾ ਤੇ ਜਿਹੜੀ ਫੀਡ ਲਿਆਂਦੀ ਉਹ ਖਾਧੀ ਨਹੀਂ ਡੰਗਰਾਂ ਨੇ? ਨਾ ਉਹ ਉੱਥੇ ਹੀ ਖਰਾਬ ਆ ਵੀ, ਤੇ ਕੱਟੀਆਂ ਵੱਛੀਆਂ ਨੂੰ ਪਾ ਕੇ ਤੇ ਮਕਾਈ ਆ, ਪਤਾ ਨਹੀਂ ਕਿੱਥੋਂ ਘੇਰ ਕੇ ਲਿਆਇਆ। ਉਹ ਹੈਗੀ ਵੀ ਮੇਰੀ ਫਾਕੀ ਆ। ਤੁਸੀਂ ਵਿਖਾਈ ਨਹੀਂ, ਦੱਸਿਆ ਨਹੀਂ ਉਹਨਾਂ ਨੂੰ ਕਿ ਤੁਸੀਂ ਇੱਕ ਚੀਜ਼ ਲਿਆਂਦੀ? ਕਿ ਆਪਾਂ ਨੇ ਆਉਂਦਾ ਨਹੀਂ, ਨਾ ਪਕਾਉਂਦੇ ਆ। ਮੁਸਲਮਾਨ ਲੋਕ ਆਉਂਦੇ ਰਹੇ, ਇਹ ਤਾਂ ਆਪਣਾ ਹੈਗਾ ਨਹੀਂ। ਤੇ ਜੇ ਪੱਕੇ ਆ ਨਾ, ਜੇ ਤਾਂ ਪਰਮੇਸ਼ਰ ਚੜ੍ਹਦੀ ਕਲਾ ਰੱਖੀ ਤੁਰਿਆ ਆਉਂਦਾ, ਤੇ ਤੁਰੇ ਆਉਂਦੇ ਆ। ਜੇ ਕਹਿੰਦੇ ਦੇਤਾ, ਦਾਨ ਕਰਦਾ, ਲੈ ਲਿਆ, ਨਹੀਂ ਚੜ੍ਹਦੀ ਕਲਾ ਹੀ ਆ ਜੀ। ਹੁਣ ਗੱਠਾਂ ਆ ਜਾਂਦੀਆਂ ਲੈ ਲਈ ਦੀਆਂ, ਡੰਗਰਾਂ ਨੂੰ ਪਾ ਲਈਦਾ, ਚੋਕਰ ਆ ਗਿਆ, ਪਾ ਕੇ ਬਾਬੇ ਭੂਰੀ ਵਾਲੇ ਇੱਧਰੋਂ ਆਏ, ਉਹ ਦੇ ਗਏ ਮਾਵੇ ਵਾਲੇ, ਤੇ ਤਾਂ ਜਿਹੜੇ ਸੰਗਤ ਆਉਂਦੀ ਆ। ਤੇ ਆਸਰਾ ਕਿਹਦਾ ਹੈ ਤੁਹਾਨੂੰ? ਆਸਰਾ ਉਹਦਾ ਪਰਮੇਸ਼ਰ ਦਾ। ਕਿਉਂ ਇਹ ਜਦੋਂ ਭੀਵਤਾਂ ਸਾਡੇ ਤੇ ਇਸ ਤਰ੍ਹਾਂ ਹੀ ਪੈਂਦੀਆਂ, ਪਿੱਛੋਂ ਲੈ ਕੇ ਪੈਂਦੀਆਂ ਆਈਆਂ, ਤੇ ਇਹ ਇਸ ਤਰ੍ਹਾਂ ਹੁਣ ਪੈਂਦੀਆਂ ਹੀ ਤੁਰੀਆਂ ਆਉਣੀਆਂ ਏ। ਤੇ ਨਾ ਕੇ ਰੁਕਣਾ ਹੀ ਆ। ਤੇ ਇਹ ਤਾਂ ਸਿੰਘ ਖਾਲਸਾ ਜੇ ਗੱਜਦੇ ਰਹਿਣੇ, ਤੇ ਤੁਰੇ ਰਹਿਣਗੇ। ਇਹ ਗੁਰੂ ਕੇ ਖਾਲਸੇ ਚੜ੍ਹਦੀ ਕਲਾ ਦੇ ਪ੍ਰਤੀਤ ਨੇ, ਤੇ ਇਹਨਾਂ ਦੀ ਹਿੰਮਤ ਨੂੰ ਸਲਾਮ ਕਰਨਾ ਬਣਦਾ ਹੈ ਕਿ ਇੱਕ ਬਾਂਹ ਵੀ ਨਾ ਹੋਣ ਦੇ ਬਾਵਜੂਦ 14 ਕਿੱਲਿਆਂ ਦੀ ਖੇਤੀ ਕੀਤੀ ਹੈ। ਪਰ 14 ਕਿੱਲਿਆਂ ਦੀ ਜਿਹੜੀ ਖੇਤੀ ਹੈ ਉਹ ਬਿਲਕੁਲ ਤਬਾਹ ਹੋ ਚੁੱਕੀ ਹੈ, ਮਿੱਟੀ ਦੇ ਵਿੱਚ ਰਲ ਚੁੱਕੀ ਹੈ, ਪਰ ਅਜੇ ਵੀ ਚੜ੍ਹਦੀ ਕਲਾ ਦੇ ਵਿੱਚ ਨੇ। ਬਾਈ ਜੀ, ਕਿਵੇਂ ਦੇਖਦੇ ਹੋ ਇਹਨਾਂ ਲੋਕਾਂ ਦਾ ਮਨੋਬਲ, ਲੋਕਾਂ ਦੇ ਜਿਹੜੇ ਗਰਾਊਂਡ ਤੇ ਹਾਲਾਤ ਹੈ, ਕੀ ਮਹਿਸੂਸ ਕਰਦੇ ਹੋ ਅੱਜ ਤੱਕ? ਦੇਖੋ ਜੀ, ਇਹਨਾਂ ਤੋਂ ਅਸੀਂ ਤੇ ਇੱਕੋ ਚੀਜ਼ ਸਿੱਖੀ ਆ ਵੀ ਚੜ੍ਹਦੀ ਕਲਾ। ਕਿਸੇ ਇਹਨਾਂ ਨੂੰ ਮੰਤਰੀ ਦਾ ਨਹੀਂ ਓਟ ਆਸਰਾ, ਕਿਸੇ ਸਰਕਾਰ ਦਾ ਨਹੀਂ, ਕਿਸੇ ਸੰਸਥਾ ਦਾ ਨਹੀਂ। ਆ ਠੀਕ ਆ, ਆਪਾਂ ਆ ਕੇ ਸੇਵਾ ਕਰ ਰਹੇ ਹਾਂ, ਪਰ ਇਹ ਆਵਾਜ਼ਾਂ ਨਹੀਂ ਮਾਰਦੇ, ਇਹ ਤਰਲੋ ਮੱਛੀ ਨਹੀਂ ਹੁੰਦੇ, ਇਹ ਭਾਣੇ 'ਚ ਆ ਜੀ। ਇਹਨਾਂ ਤੋਂ ਅਸੀਂ ਭਾਣਾ ਸਿੱਖਿਆ ਤੇ ਚੜ੍ਹਦੀ ਕਲਾ ਸਿੱਖੀ ਆ ਵੀ ਵਾਕਿਆ ਹੀ ਵੀ ਜਦੋਂ ਜ਼ਮੀਨ ਹੀ ਰੁੜ ਗਈ, ਇੱਕੋ ਕਿੱਤਾ ਲਾਹੇਵੰਦ। ਐਸੇ ਕਿਸੇ ਦੀ 1000 ਰੁਪਈਆ ਘੱਟ ਤਨਖਾਹ ਮਿਲੇ ਨਾ ਜਿਹੜੀ ਨੌਕਰੀ ਕਰਦੇ ਆ, ਤੇ ਉਹ ਅਗਲਾ ਬੜਾ ਤਰਲੋ ਮੱਛੀ ਹੁੰਦਾ ਵੀ ਮੇਰਾ 1000 ਵੱਧ ਜੇ, ਮੇਰਾ 1000 ਘਟ ਗਿਆ ਜੀ, ਮੇਰਾ ਇੱਥੇ ਨੁਕਸਾਨ ਹੋ ਗਿਆ। ਪਰ ਜਿਨ੍ਹਾਂ ਦਾ ਸਾਰਾ ਹੀ ਰੁੜ ਗਿਆ, ਜ਼ਮੀਨ ਘਰ ਆ, ਜ਼ਮੀਨ ਰੁੜ ਗਈ, ਤੇ ਜਿਹੜੇ ਘਰਾਂ 'ਚ ਰਹਿੰਦੇ ਸੀ ਉਹਨਾਂ 'ਚ ਵੀ ਪਾਣੀ ਆ ਗਿਆ, ਉਹਨਾਂ ਦੀਆਂ ਛੱਤਾਂ ਡਿੱਗ ਪਈਆਂ, ਕੰਧਾਂ ਡਿੱਗ ਪਈਆਂ, ਫਿਰ ਵੀ ਚੜ੍ਹਦੀ ਕਲਾ 'ਚ। ਇਹ ਵੱਖਰੀ ਕੌਮ ਆ। ਇਹ ਦੁਨੀਆ ਤੇ ਇੱਕ ਨਿਰਾਲੀ ਆ ਜੀ ਜਿਹੜੀ ਅਕਾਲ ਪੁਰਖ ਨੇ ਸਾਜੀ ਆ। ਇਹ ਖੂਬਸੂਰਤੀ ਕਿਤੇ ਹੋਰ ਵੇਖਣ ਨੂੰ ਨਹੀਂ ਮਿਲਦੀ। ਇਹ ਇੱਥੇ ਆ ਜਿੱਥੇ ਦਰਿਆ 'ਚ ਨਾ, ਵਾਕਿਆ ਹੀ ਦਰਿਆ ਦੇ ਲੋਕ, ਮੈਂ ਕਹਿੰਦਾ, ਕੋਈ ਕਹਿੰਦਾ ਜੀ ਮਾਝੇ ਵਾਲੇ ਬੜੇ ਤਗੜੇ ਆ, ਕੋਈ ਕਹਿੰਦਾ ਮਾਲਵੇ ਵਾਲੇ ਬੜੇ ਦਲੇਰ, ਕੋਈ ਦੁਆਬੇ ਵਾਲੇ, ਕੋਈ ਕਹਿੰਦਾ ਪਵਾਦ ਵਾਲੇ। ਪਰ ਮੈਂ ਕਹਿੰਦਾ ਇਹ ਸਾਰੀ ਕੌਮ ਹੀ ਬੜੀ ਦਲੇਰਾਂ ਦੀ ਆ। ਸਾਰਾ ਪੰਜਾਬ ਹੀ ਗੁਰੂ ਦਾ, ਸਿੱਖ, ਬਾਬੇ ਨਾਨਕ ਦਾ ਜਿਨ੍ਹਾਂ ਨੇ ਸਿਧਾਂਤ ਫੋਲੋ ਕੀਤਾ ਵਾ। ਤੇ ਆ ਦਰਿਆ ਵਾਲੇ ਲੋਕ ਤੇ ਵਾਕਿਆ ਹੀ ਇਹ ਸਾਰਿਆਂ ਤੋਂ ਬੜੀ ਚੜ੍ਹਦੀ ਕਲਾ ਵਾਲੇ ਬੜੇ ਦਲੇਰ ਲੋਕ ਨੇ। ਇਹਨਾਂ ਤੋਂ ਅਸੀਂ ਇੱਕ ਪਰਮਾਤਮਾ ਦਾ ਭਾਣਾ ਤੇ ਚੜ੍ਹਦੀ ਕਲਾ ਹੀ ਸਿੱਖ ਕੇ ਗਏ ਆ। ਸਾਨੂੰ ਸੇਵਾ ਬਦਲੇ ਅਸੀਂ ਇਹੋ ਇੱਕ ਬੜਾ ਵੱਡਾ ਸਬਕ ਸਿੱਖ ਲਿਆ ਵੀ ਜੋ ਮਰਜ਼ੀ ਹੋ ਜੇ, ਰੁੜ ਜੇ, ਜਿੱਥੇ ਅਕਾਲ ਪੁਰਖ ਨੇ ਰੱਖਣਾ, ਜੋ ਉਹਨੇ ਦੇਣਾ ਉਹਨੇ ਦੇ ਹੀ ਦੇਣਾ ਵਾ, ਜੋ ਉਹਨੇ ਕਰਨਾ ਉਹਨੇ ਕਰ ਹੀ ਦੇਣਾ। ਇਹ ਬੜੇ ਬਹੁਤ ਜ਼ਿਆਦਾ, ਜੇ ਕਿਸੇ ਨੇ ਭਾਣਾ ਮੰਨਣਾ ਸਿੱਖਣਾ ਨਾ, ਮੈਂ ਕਹਿੰਦਾ ਇੱਥੇ ਆ ਦਰਿਆ ਦੇ ਲੋਕ ਜਿਨ੍ਹਾਂ ਦੀਆਂ ਜ਼ਮੀਨਾਂ ਮਰੀਆਂ ਇੱਥੇ ਆ ਜਾਣ, ਇਹਨਾਂ ਤੋਂ ਸਿੱਖਣ। ਇਹਨਾਂ ਤੋਂ ਵੱਡਾ ਕੋਈ ਮੈਂ ਕਹਿੰਦਾ ਬੰਦਾ ਨਹੀਂ ਹੋ ਸਕਦਾ ਜਿਹੜਾ ਭਾਣੇ ਨੂੰ ਮੰਨਦਾ ਹੋਵੇ, ਜਿਹੜਾ ਰਾਜਾ ਜਾਂ ਰਾਜੀ ਹੋਵੇ। ਦਿਨ ਰਾਤ ਇਹਨਾਂ ਲੋਕਾਂ ਵਾਸਤੇ ਲੱਗੇ ਹੋ ਤਾਂ ਆਮ ਕਰਕੇ ਕੁਝ ਲੋਕਾਂ ਦੇ ਵੱਲੋਂ ਇਹ ਵੀ ਸ਼ਿਕਵਾ ਕੀਤਾ ਜਾਂਦਾ ਕਿ ਪੰਜਾਬ ਵਾਲਿਆਂ ਨਾਲ ਨਹੀਂ ਖੜਦੇ। ਤਾਂ ਜਦੋਂ ਤੁਸੀਂ ਇਦਾਂ ਦੇ ਸਾਂਝੇ ਕਾਰਜ ਕਰਦੇ ਹੋ ਤਾਂ ਸੰਗਤ ਦਾ ਸਮਰਥਨ, ਪੰਜਾਬ ਦੇ ਲੋਕਾਂ ਦਾ, ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਸਮਰਥਨ ਕਿੱਦਾਂ ਦਾ ਆ? ਬਹੁਤ ਜ਼ਿਆਦਾ ਪਿਆਰ ਮਿਲਦਾ ਜੀ। ਜਦੋਂ ਦੀ ਅਸੀਂ ਆ ਸੇਵਾ ਸ਼ੁਰੂ ਕੀਤੀ ਨਾ, ਇਹਨਾਂ ਦਾ ਤੇ ਪਿਆਰ ਸਾਨੂੰ ਮਿਲਣਾ ਹੀ ਮਿਲਣਾ, ਜਿਨ੍ਹਾਂ ਦੀਆਂ ਆਪਾਂ ਜ਼ਮੀਨਾਂ ਪੱਧਰੀਆਂ ਕਰਨ ਦੇ। ਜਿੱਥੇ ਵੀ ਕਿਤੇ ਚਲੇ ਜਾਈਏ ਪੰਜਾਬ ਦੇ ਕੋਨੇ-ਕੋਨੇ 'ਚ, ਸਾਡਾ ਬਾਹਰ ਪ੍ਰੋਗਰਾਮ ਹੁੰਦਾ ਗਵਾਲੀਅਰ, ਮੈਂ ਪਿੱਛੇ ਜਿਹੇ ਜਾ ਕੇ ਆਇਆ, ਜਾਂ ਹੋਰ ਕਿੱਥੇ ਜਿੱਥੇ ਮੈਂ ਕਥਾ ਵਾ ਚੁੱਕਾ, ਜਿੱਥੇ ਕਿਤੇ ਜਾਈਏ ਸੰਗਤ ਆ ਸੇਵਾ ਦੇ ਨਾਂ 'ਤੇ ਬਹੁਤ ਜ਼ਿਆਦਾ ਸਤਿਕਾਰ ਕਰਦੀ ਹੈ। ਜਦੋਂ ਦਾ ਅਸੀਂ ਆ ਹੜ੍ਹ ਆਏ ਆ, ਸੇਵਾ ਸ਼ੁਰੂ ਕੀਤੀ ਆ, ਮਹਾਰਾਜ ਦੀ ਕਿਰਪਾ ਨਾਲ ਅੱਗੇ ਨਾਲੋਂ ਕਿਤੇ ਦੁੱਗਣਾ ਤਿੱਗਣਾ ਚੁਗਣਾ ਸਤਿਕਾਰ ਜਿਹੜਾ ਵੱਧ ਗਿਆ ਵਾ। ਵੀ ਸੰਗਤ ਇੰਨਾ ਮਾਣ ਕਰਦੀ ਆ। ਪਰਸੋਂ ਚੌਥ ਬਾਬਾ ਬੁੱਢਾ ਸਾਹਿਬ ਵਾਲੇ ਮੇਲੇ ਤੇ ਗਏ ਆ, ਤੇ ਲੰਗਰਾਂ ਵਾਲਿਆਂ ਨੇ ਘੇਰ ਕੇ ਸਤਿਕਾਰ ਦਿੱਤਾ, ਸਰੋਪਾਓ ਪਾਏ ਵੀ ਇਹ ਸਾਨੂੰ ਮਾਣ ਮਿਲਿਆ ਵਾ ਆ ਸੇਵਾ ਦਾ, ਜਿਹੜਾ ਮਾਣ ਕਰੋੜਾਂ ਰੁਪਈਆਂ ਦੇ ਨਾਲ ਨਹੀਂ ਖਰੀਦਿਆ ਜਾ ਸਕਦਾ।
ਜਿਹੜਾ ਲੱਖਾਂ ਰੁਪਈਆਂ ਦੇ ਨਾਲ ਸੋਨੇ ਵੇਚ ਲਓ, ਦੌਲਤਾਂ ਬਣਾ ਲਓ, ਸ਼ੌਹਰਤਾਂ ਬਣਾ ਲਓ, ਮੰਤਰੀਆਂ ਨੇ ਬਣਾਈਆਂ ਵਾ, ਪਰ ਲੋਕੀ ਗਾਲਾਂ ਕੱਢਦੇ। ਬਾਬੇ ਨੇ ਬੌਕਰ ਕਿਹਾ ਉਹਨਾਂ ਨੂੰ, ਉਹ ਨਹੀਂ ਖਰੀਦਿਆ ਜਾ ਸਕਦਾ, ਨਹੀਂ ਮੁੱਲ ਮਿਲਦਾ ਜਿਹੜਾ ਸਾਨੂੰ ਮਿਲਿਆ ਵਾ, ਤੇ ਉਤੋਂ ਉੱਤੇ ਕੋਈ ਚੀਜ਼ ਵੀ ਨਹੀਂ। ਬਾਬਿਆਂ ਦੀਆਂ ਗੱਲਾਂ ਹੋ ਸਕਦਾ ਉਹਨਾਂ ਨੂੰ ਨਾ ਰੜਕਣ, ਪਰ ਤੁਹਾਡੀਆਂ ਗੱਲਾਂ ਜ਼ਹਿਰ ਵਾਂਗੂ ਲੱਗਣੀਆਂ। ਸਾਡੀਆਂ ਬਿਲਕੁਲ ਜੀ ਲੱਗਣੀਆਂ ਜ਼ਹਿਰ ਵਾਂਗੂ, ਪਰ ਅਸੀਂ ਕਰਦੇ ਰਵਾਂਗੇ ਜੀ। ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਿਖਾਇਆ ਵਾ ਵੀ ਬਾਬਰ ਨੂੰ ਜਾਬਰ ਕਹਿਣਾ ਵਾ, ਤੇ ਅਸੀਂ ਉਹਦੇ ਸਿੱਖ ਹਾਂ। ਅਸੀਂ ਬਾਬਰ ਨੂੰ ਜਾਬਰ ਕਹਿੰਦੇ ਰਹਿਣਾ ਵਾ, ਤੇ ਸਾਡੀਆਂ ਗੱਲਾਂ ਜੇ ਜ਼ਹਿਰ ਵਾਂਗੂ ਲੱਗਦੀਆਂ ਵਾ, ਤੇ ਇੱਥੇ ਆ ਕੇ ਕੰਮ ਕਰ ਲੈਣ। ਅਸੀਂ ਬੌਕਰ ਨਹੀਂ ਕਹਿ ਦਾਂਗੇ, ਅਸੀਂ ਝਾੜੂ ਵਾਲੇ ਕਹਿ ਦਾਂਗੇ। ਝਾੜੂ ਵਾਲੇ ਤੇ ਇਹਨਾਂ ਦੀ ਪਾਰਟੀ ਹੁਣ ਚੋਣ ਨਿਸ਼ਾਨ ਦਾ ਤੇ ਨਾਂ ਲਵਾਂਗੇ। ਅਸੀਂ ਕਹਿ ਦਿੰਦੇ ਹਾਂ ਜੀ ਝਾੜੂ ਵਾਲਿਆਂ ਨੇ ਬਹੁਤ ਵਧੀਆ ਕੰਮ ਕੀਤਾ, ਪਰ ਇੱਥੇ ਆ ਕੇ ਲੱਗ ਪੈਣ। ਬਾਬਾ ਬੌਕਰ ਨਹੀਂ ਕਹਿਣਾ ਜੇ ਲੱਗ ਪੈਂਦੇ ਆ ਤੇ ਨਹੀਂ ਨਾ ਕਹਿਣਾ, ਪਰ ਆਣ ਕੇ ਕਰਨ ਤੇ ਆਪਣੇ ਲੱਗਣਾ ਹੀ ਨਹੀਂ ਉਹਨਾਂ ਦੇ, ਲੱਗਣਾ ਹੀ ਨਹੀਂ ਉਹਨਾਂ ਨਾ ਆਪਣੇ ਆਉਂਦੇ ਨਹੀਂ ਤੇ ਉਹਨਾਂ ਨੂੰ ਪਤਾ ਇਹਨਾਂ ਪਾਉਣਾ ਲੱਗੇ ਨਹੀਂ ਆਉਣਾ, ਸਾਡੇ ਤੇ ਆਉਣਾ ਉਹਨੇ ਨਹੀਂ, ਕਿੱਥੇ। ਤੁਸੀਂ ਤੇ ਵੋਟਾਂ ਪਾਈਆਂ ਹੋਣਗੀਆਂ, ਤੁਹਾਡੇ ਤੋਂ ਕੀ ਸਮੱਸਿਆ? ਨਾ ਅਸੀਂ ਨਹੀਂ ਪਾਈਆਂ। ਕਿਉਂ ਤੁਸੀਂ ਕਿਉਂ ਨਹੀਂ ਪਾਈਆਂ? ਅਸੀਂ ਉੱਤੇ ਨਹੀਂ ਪਾਉਂਦੇ ਤੇ ਅਸੀਂ ਅਕਾਲੀ ਦਲ ਪਹਿਲੇ ਬੁੱਢੇ ਦਿਨ ਤੋਂ ਆਏ ਆ ਹੈਂ ਤੇ ਪਾਈਆਂ ਕਿ ਵਤਵਾਲ ਹੋਇਆ ਇਹਨਾਂ ਨੂੰ ਪਾਤੀਆਂ ਹਾਂ ਤੇ ਸਿੱਧਾ ਤੇ ਕਿ ਵੇਲਾ ਜੁੱਲੇ ਮੇਰੇ ਗਲ ਗਈ, ਪਾਣੀ ਪੈ ਗਏ ਮੇਰੇ ਇਕੱਲੇ ਦੇ ਗਲੇ, ਹੋਰ ਨਹੀਂ ਕਹਦੇ। ਤੇ ਮੈਂ ਹਰ ਕੇ ਧੂਆਂ ਲਾ ਕੇ ਨਹੀਂ ਡੰਗਰਾਂ ਨੂੰ ਮੈਂ 4 ਦਿਨ ਧੂਆਂ ਹੀ ਸੇਕਣ, ਮੱਛਰ ਮਰੂਗਾ। ਅੱਧੇ ਤੇ ਵੱਢ ਕੇ ਦਿਖਾਏ ਆ, ਤੇ ਇੱਕ ਰਜਾਈ ਬਚੀ ਸਿਰਫ, ਉਹ ਵੀ ਉੱਲੀ ਪਈ, ਹੱਥ ਪਏ ਪਾਈ, ਜੇ ਨਾ ਸੁੱਕੀ ਜਾਵੇ ਚੱਜ ਨਾਲ ਉਹ ਵੀ ਅੱਗ ਲਾ ਦੇਣੀ ਆ। ਤੇ ਬਾਕੀ ਜੁੱਲੇ ਹੈਗੇ ਆ ਤੁਹਾਡੇ ਕੋਲੇ ਹੋਰ? ਉਹਨਾਂ ਕੋਲ ਦੂਜਿਆਂ ਘਰਦਿਆਂ ਕੋਲ ਹੈਗੇ, ਮੇਰੇ ਕੋਲ ਮੇਰੇ ਆਪਦੇ ਖਰਾਬ ਹੋ ਗਏ। ਤੇ ਉਹ ਪੇਟੀ 'ਚ ਪਾਣੀ ਪੈ ਗਿਆ ਨਹੀਂ, ਉਧਰ ਮੈਂ ਆਇਆ ਨਹੀਂ, ਤੇ ਦੂਜੇ ਬੰਨੇ ਸਮਾਨ ਸਾਂਭਦੇ ਰਹੇ। ਤੇ ਉਹ ਮੈਂ ਉਧਰ ਨੂੰ ਥੋੜੇ ਦਿਨ ਕੱਢੇ, ਤੇ ਫਿਰ ਮੈਂ ਧੂਆਂ ਹੀ ਲਾਤਾ। ਮੈਂ ਚੱਲ ਡੰਗਰ ਦੇ 4 ਦਿਨ ਵਜਣ, ਮੱਛਰ ਨਾ ਲੜੇ। ਦੇਖੋ ਜੀ ਚੜ੍ਹਦੀ ਕਲਾ ਪੂਰੀ ਆ, ਪਰ ਫਿਰ ਵੀ ਸਾਨੂੰ ਲੋੜ ਆ। ਇਹਨਾਂ ਨੇ ਨਹੀਂ ਆਪਾਂ ਨੂੰ ਕਹਿਣਾ, ਆਪਾਂ ਨੂੰ ਇਹਨਾਂ ਦੇ ਨਾਲ ਖੜਨਾ ਚਾਹੀਦਾ ਵਾ। ਜਿੱਥੋਂ ਤੱਕ ਵੀ ਆ ਇੰਟਰਵਿਊ ਕੋਈ ਸੁਣ ਰਿਹਾ, ਵੀਡੀਓ ਵੇਖ ਰਿਹਾ, ਅਸੀਂ ਉਹਨੂੰ ਕਹਿੰਦੇ ਆ ਵੀ ਜ਼ਰੂਰ ਜਾਂ ਤੇ ਆਪਣੇ ਟਰੈਕਟਰ ਕਿਰਾਏ ਲੈ ਕੇ ਆਓ, ਨਹੀਂ ਤੇ ਸਾਨੂੰ ਡੀਜ਼ਲ ਦੀਆਂ ਸੇਵਾਵਾਂ ਕਰਾਓ। ਸਾਨੂੰ ਡਾਈ ਖਾਦ ਦੀ ਬੜੀ ਲੋੜ ਆ। ਘੱਟੋ ਘੱਟ 2500 ਏਕੜ ਜ਼ਮੀਨ ਆ ਜਿਹੜੀ ਆਪਾਂ ਕਣਕ ਬੀਜ ਕੇ ਦੇਣੀ ਆ। ਕੋਈ ਸੰਸਥਾ ਦਾ ਸਹਿਯੋਗ ਨਹੀਂ ਆ, ਕਿਸੇ ਸਰਕਾਰ ਦਾ ਸਹਿਯੋਗ ਨਹੀਂ ਆ, ਤੁਹਾਡਾ ਹੀ ਸਹਿਯੋਗ ਆ। ਤੇ ਤੁਸੀਂ ਇਹ ਜਿਹੜੀਆਂ ਸੇਵਾਵਾਂ ਵਾ, ਜਿਹੜੀਆਂ 2-3 ਲੋੜਾਂ ਵਾ, ਜ਼ਰੂਰ ਸਾਡੀਆਂ ਪੂਰੀਆਂ ਕਰੋ। ਤੇ ਇਹੋ ਬੇਨਤੀਆਂ ਵਾ। ਬਾਕੀ ਚੜ੍ਹਦੀ ਕਲਾ ਤੇ ਤੁਸੀਂ ਇਹਨਾਂ ਲੋਕਾਂ ਦੀ ਵੇਖ ਹੀ ਲਈ ਆ ਵੀ ਇਹਨਾਂ ਨੇ ਹਾਕ ਨਹੀਂ ਮਾਰਨੀ, ਪਰ ਆਪਾਂ ਨੂੰ ਪਤਾ ਵਾ ਵੀ ਨਾਲ ਖੜਨਾ ਪੈਣਾ ਵਾ, ਕਿਉਂਕਿ ਇਹੋ ਹੀ ਲਾਹੇਵੰਦ ਧੰਦਾ ਖੇਤੀ, ਜਿਹਦੇ ਉੱਤੇ ਪਾਣੀ ਫਿਰ ਗਿਆ ਵਾ, ਜਿਹਦੇ ਉੱਤੇ ਰੇਤ ਚੜ੍ਹ ਗਈ ਆ। ਤੇ ਇਸੇ ਚੀਜ਼ ਨੂੰ ਵੇਖਦੇ ਆ ਕਿਤੇ ਭੁੱਟੇ ਵਾਲੇ ਵੀਰਾਂ ਨੂੰ ਆਵਾਜ਼ ਥੋੜਾ ਮਾਰੀ ਇਹਨਾਂ ਨੇ। ਉਹਨਾਂ ਨੇ ਆਪ ਆਪਣਾ ਫਰਜ਼ ਆ ਵੀ ਅਸੀਂ ਲਾਗੇ ਨਾਲ ਖੜਨਾ। ਇੱਥੇ ਜਗਰਾਉਂ ਤੋਂ ਵੀਰ ਆਏ, ਉਹਨਾਂ ਨੂੰ ਕਿਤੇ ਆਵਾਜ਼ ਥੋੜਾ ਮਾਰੀ। ਆਪ ਸਿੱਖ ਦਾ ਇਹ ਫਰਜ਼ ਆ, ਆਪ ਉਹਨਾਂ ਨੇ ਫਰਜ਼ ਪਛਾਣੀਏ ਆਪਾਂ, ਤੇ ਆਪਾਂ ਇਹਨਾਂ ਦੇ ਨਾਲ ਖੜਨਾ ਵਾ ਵੀਰਾਂ ਦੇ। ਇਹ ਵੀਰ ਆ ਰਾਤ 2:30 ਵਜੇ ਪਹੁੰਚੇ ਇੱਥੇ, ਤੇ ਮੇਰੇ ਨਾਲ 8 ਵਜੇ ਤੁਰੇ ਆ, ਸਾਰੀ ਰਾਤ ਇਹ ਰਸਤੇ 'ਚ ਰਹੇ ਆ। 2:30 ਵਜੇ ਇਹਨਾਂ ਦਾ ਫੋਨ ਆਇਆ ਮੈਨੂੰ ਵੀ ਅਸੀਂ ਇੱਥੇ ਕੋਟਬੱਡੇ ਪਹੁੰਚ ਗਏ ਤੇ ਕਿੱਥੇ ਪੈਣਾ ਵਾ। ਹੁਣ ਕਿੰਨਾ ਵਾਸਤੇ ਆਏ ਆ? ਸਿਰਫ ਆਪਣੇ ਭਰਾਵਾਂ ਦੀ ਮਦਦ ਕਰਨ ਵਾਸਤੇ ਆਏ ਆ ਨਾ। ਤੇ ਮੈਂ ਧੰਨਵਾਦ ਕਰਦਾ ਵੀਰ ਰਜਿੰਦਰ ਦਾ, ਜਿਨ੍ਹਾਂ ਨੇ ਪਿਛਲੇ ਲਗਭਗ 2 ਮਹੀਨਿਆਂ ਤੋਂ ਇੱਥੇ ਕੈਂਪ ਲਾਇਆ ਹੋਇਆ ਸੀ, ਤੇ 15 ਤੋਂ 20 ਪਿੰਡਾਂ ਨੂੰ ਜਿਹੜਾ ਇਹਨਾਂ ਰਾਸ਼ਨ ਪਹੁੰਚਾਇਆ ਵਾ, ਘਰ ਦਾ ਰਾਸ਼ਨ, ਡੰਗਰਾਂ ਦਾ ਚਾਰਾ। ਤੇ ਉਦੋਂ ਬਾਅਦ ਉਹਨਾਂ ਪਹਿਲੀ ਪੱਧਰ ਕਰਨ ਦੀ ਜਿਹੜੀ ਇਹਨਾਂ ਸੇਵਾ ਸ਼ੁਰੂ ਕਰਤੀ ਆ। ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਵੀ 2500 ਕਿੱਲਾ ਅਸੀਂ ਇੱਕ ਕਣਕ ਬੀਜਣੀ ਆ, ਤੇ ਉਹਦੇ ਵਾਸਤੇ ਮੈਂ ਵੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਵੱਧ ਤੋਂ ਵੱਧ ਆਪਣੇ ਟਰੈਕਟਰ, ਤੇਲ, ਖਾਦ ਵੀ ਜੋ ਵੀ ਸੇਵਾ ਕਰ ਸਕਦੇ ਹੋ ਜ਼ਰੂਰ ਕਰੋ। ਇਹਨਾਂ ਦੇ ਨਾਲ ਜਿਹੜੇ ਆ ਨਾ, ਇਹਨਾਂ ਦੇ ਕਹਿਣ 'ਤੇ ਹੈਲਪ ਜ਼ਰੂਰ ਕਿਸਾਨਾਂ ਦੀ ਕਰੋ। ਬਿਲਕੁਲ ਬਿਲਕੁਲ। ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਇਹਨਾਂ तमाम ਸਾਰੇ ਨੌਜਵਾਨ ਸੇਵਾਦਾਰਾਂ ਦੀ ਸਹਿਯੋਗ ਦਾ ਸਦਕਾ ਗਰਾਊਂਡ ਤੇ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਖਾਸ ਤੌਰ ਤੇ ਹੜ੍ਹਾਂ ਦੀ ਮਾਰ ਤੋਂ ਬਾਅਦ ਆਮ ਲੋਕਾਂ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਆਈਆਂ ਨੇ। ਚੁਣੌਤੀਆਂ ਦੇ ਵਿੱਚ ਇਜ਼ਾਫਾ ਹੋਇਆ ਏ, ਤੇ ਇਸੇ ਇਜ਼ਾਫੇ ਤੋਂ ਨਿਜਾਤ ਪਾਉਣ ਵਾਸਤੇ ਗਰਾਊਂਡ ਤੇ ਲਗਾਤਾਰ ਕੰਮ ਕੀਤਾ ਜਾ ਰਿਹਾ। ਤਾਂ ਭਵਿੱਖ ਦੇ ਵਿੱਚ ਵੀ ਬਹੁਤ ਸਾਰੇ ਇਨਸਾਫ ਪਸੰਦ ਲੋਕਾਂ ਦੀ, ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਸਮਰਥਨ ਦੀ ਜ਼ਰੂਰਤ ਹੈ। ਅੱਗੇ ਵੀ तमाम ਸਾਰੀ ਗਰਾਊਂਡ ਦੀ ਜਾਣਕਾਰੀ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ।